ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਪੰਜਾਬੀ ਰੇਡੀਓ ਯੂਐਸਏ ਦਾ ਇੱਕ ਅਜਿਹਾ ਪ੍ਰੋਗਰਾਮ ਜਿਸ ਦੇ ਵਿੱਚ ਆਪਾਂ ਭਖਦੇ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਹਾਂ। ਉਹ ਮਸਲਾ ਚਾਹੇ ਸਾਡੇ ਇੱਥੋਂ ਦੇ ਭਾਈਚਾਰੇ ਦਾ ਹੋਵੇ ਤੇ ਚਾਹੇ ਉਸ ਧਰਤੀ ਦਾ ਹੋਵੇ ਜਿੱਥੋਂ ਅਸੀਂ ਆਏ ਹਾਂ, ਜਿੱਥੇ ਹੁਣ ਸਾਨੂੰ ਪਰਦੇਸੀ ਵੀ ਕਿਹਾ ਜਾਂਦਾ ਹੈ। ਅੱਜ ਬੁੱਧਵਾਰ ਹੈ ਤੇ ਅੱਜ ਆਪਾਂ ਟਰੱਕਿੰਗ ਦੇ ਨਾਲ ਜਿਹੜਾ ਰਾਬਤਾ ਰੱਖਦੇ ਕਿਸੇ ਵੀ ਭਖਦੇ ਮਸਲੇ ਨੂੰ ਲੈ ਕੇ ਟਰੱਕਿੰਗ ਦੇ ਕਿਸੇ ਇਸ਼ੂ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਤੇ ਬੁੱਧਵਾਰ ਦੇ ਵਿੱਚ ਆਪਾਂ ਸਾਰੇ ਜੁੜ ਕੇ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਮਸਲਿਆਂ ਮੁੱਦਿਆਂ ਬਾਰੇ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 ਤੇ 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਜੇਕਰ ਲੈਣੀ ਚਾਹੁੰਦੇ ਹੋ ਟਰੱਕਾਂ ਦੀ ਸਿਖਲਾਈ ਤਾਂ ਡਾਇਲ ਕਰ ਸਕਦੇ ਹੋ 559 800 0590। ਟਰੱਕਿੰਗ ਇਸ਼ੂ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਮੰਦੀ ਦੇ ਅਸਾਰ ਵਰਲਡ ਦੇ ਉੱਤੇ ਨੇ। ਸਾਰੇ ਥਾਈਂ ਹਾਹਾਕਾਰ ਮੱਚੀ ਪਈ ਆ। ਅੱਜ ਸਵੇਰੇ ਵੀ ਆਪਾਂ ਜਦੋਂ ਅਪਡੇਟ ਅਮਰੀਕਾ ਪ੍ਰੋਗਰਾਮ ਕਰ ਰਹੇ ਸੀਗੇ ਤੇ ਉਹਦੇ ਵਿੱਚ ਵੀ ਲੇ ਆਫ ਬਾਰੇ ਹਰਜੋਤ ਸਿੰਘ ਖਾਲਸਾ ਜੀ ਨੇ ਜਾਣਕਾਰੀਆਂ ਦਿੱਤੀਆਂ ਸਨ। ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਐਜ਼ ਏ ਟਰੱਕਰ ਤੁਸੀਂ ਕੀ ਮਹਿਸੂਸ ਕਰਦੇ ਹੋ? ਕਿੰਨੇ ਕੁ ਟਾਈਮ ਤੋਂ ਤੁਹਾਨੂੰ ਲੱਗਦਾ ਹੈ ਕਿ ਹੁਣ ਔਖਾ ਹੋਇਆ ਪਿਆ? ਬਹੁਤ ਸਾਰੀਆਂ ਕਾਲਸ ਪੰਜਾਬੀ ਰੇਡੀਓ ਯੂਐਸਏ ਤੇ ਵੀ ਆਉਂਦੀਆਂ ਨੇ। ਇਹ ਟਰੱਕ ਜਿਹੜੇ ਖਰੀਦੇ ਸੀ ਉਹਨਾਂ ਨੂੰ ਮੋੜਨ ਬਾਬਤ ਜਾਂ ਹੋਰ ਇੰਡਸਟਰੀ ਦੇ ਕਈ ਇਸ਼ੂਜ਼ ਦੇ ਬਾਰੇ ਸਾਡੇ ਨਾਲ ਗੱਲਬਾਤ ਜਿਹੜੀ ਹੈ ਆਫ ਦੀ ਏਅਰ ਵੀ ਆਫ ਦੀ ਰਿਕਾਰਡ ਵੀ ਹੁੰਦੀ ਰਹਿੰਦੀ ਹੈ। ਇਸੇ ਗੱਲਬਾਤ ਨੂੰ ਅੱਗੇ ਤੋਰਨ ਦੇ ਲਈ ਇਸੇ ਗੱਲਬਾਤ ਦੇ ਉੱਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਇਸ ਮਸਲੇ ਤੇ ਚਰਚਾ। ਬਲਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਕਿ ਤੁਸੀਂ ਗੱਲ ਕੀਤੀ ਆ ਟਰੱਕਿੰਗ ਦੀ। ਟਰੱਕਿੰਗ ਦਾ ਤੁਹਾਡਾ ਬਿਜ਼ਨਸ ਹੁੰਦਾ ਹੈ। ਜੀ ਥੈਂਕ ਯੂ, ਤੁਸੀਂ ਮੈਨੂੰ ਨਾਲ ਲੈ ਲਿਆ। ਜੀ ਤੇ ਹਾਂਜੀ, ਕਾਫੀ ਟਾਈਮ ਪਹਿਲਾਂ ਸ਼ੋਅ ਕਰਦੇ ਰਹੇ ਆ। ਉਹਨਾਂ ਨੂੰ ਥੋੜਾ ਜਿਹਾ ਦੁਹਰਾਵਾਂਗੇ ਕਿ ਉਹਦੇ ਵਿੱਚ ਜੀ ਅਸੀਂ ਬਹੁਤ ਵਾਰੀ ਕਈ ਸਮਝਦੇ ਹੁੰਦੇ ਸੀ ਸਾਡੀ ਕੰਨ ਪੱਟੀ ਕਰਦੇ ਆ। ਹਾਂਜੀ ਬਿਲਕੁਲ ਕੰਨ ਪੱਟੀ ਕਰਦੇ ਰਹੇ ਆ ਕਿ ਇਹ ਜਿਹੜੇ ਮੌਕੇ ਹੁੰਦੇ ਆ ਇਹ ਸਦਾ ਇੱਕੋ ਜਿਹੇ ਨਹੀਂ ਰਹਿੰਦੇ। ਕੋਈ ਵੀ ਕੰਮ ਹੋਵੇ, ਕੱਲਾ ਟਰੱਕਿੰਗ ਦਾ ਨਹੀਂਗਾ, ਕੋਈ ਵੀ ਆ। ਕੋਈ ਤੁਸੀਂ ਜੋਬ ਕਰਦੇ ਆ ਉਹਦੇ ਵਿੱਚ ਚੰਗੀ ਪੇ ਹੋ ਗਈ ਆ, ਚੰਗਾ ਟਾਈਮ ਆ, ਤੁਹਾਡਾ ਓਵਰ ਟਾਈਮ ਲੱਗਦਾ ਆ, ਜਾਂ ਤੁਸੀਂ ਕੋਈ ਹੋਰ ਬਿਜ਼ਨਸ ਦੇ ਵਿੱਚ ਹੈਗੇ ਆ, ਜੀ ਕੋਈ ਵੀ ਆ, ਉਹ ਸਦਾ ਇਦਾਂ ਨਹੀਂ ਰਹਿੰਦਾ। ਹੁਣ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਇਆ ਵੀ ਜਿਹੜਾ ਟੈਕਸੀ ਦਾ ਬਿਜ਼ਨਸ ਸੀਗਾ ਉਹ ਮਰ ਗਿਆ। ਜੀ ਸੋ ਵੱਡੇ ਮਗਰਮੱਛ ਹੁੰਦੇ ਆ ਨਾ ਜਿਹੜੇ ਛੋਟੇ ਬਿਜ਼ਨਸ ਨੂੰ ਉਹ ਮਾਰ ਦਿੰਦੇ ਆ। ਪਰ ਜਿਹੜੀ ਹੁਣ ਗੱਲ ਕਰਦੇ ਆ, ਜੇ ਤੁਹਾਡਾ ਟਰੱਕਿੰਗ ਤੇ ਫੋਕਸ ਆ, ਵੈਸੇ ਤਾਂ ਤੁਸੀਂ ਆਲ ਓਵਰ ਦੇਖੋ ਜੀ ਇਹ ਬਹੁਤਾ ਕੁਛ ਹੈ ਜਿਹੜਾ ਬੇਸ਼ੱਕ ਜਿਹੜੇ ਟਾਈ ਸ਼ਾਈ ਲਾ ਕੇ ਕੰਮ ਤੇ ਜਾਂਦੇ ਸੀਗੇ ਇਸ ਵੇਲੇ ਉਹਨਾਂ ਦੇ ਭਾਅ ਦੀ ਬਣੀ ਪਈ ਆ ਕਿ ਕੱਲ ਨੂੰ ਕੀ ਹੋਣਾ ਆ, ਕੀ ਹੋਣਾ ਜੀ ਕੀ ਹੋਊਗਾ। ਤੇ ਉਹਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਅਸੀਂ ਮਰਦੇ ਕਿੱਥੇ ਆ, ਜੀ ਅਸੀਂ ਦੂਜਾ ਪਾਸਾ ਕਿਉਂ ਨਹੀਂ ਦੇਖਦੇ। ਹਾਂਜੀ ਬਾਕੀ ਜਿਹੜੀ ਤੁਸੀਂ ਟਰੱਕਿੰਗ ਦੀ ਗੱਲ ਕੀਤੀ ਆ, ਮੈਂ ਬਹੁਤ ਪਹਿਲਾਂ ਤੋਂ ਇਹ ਆਪਣੇ ਪ੍ਰੋਗਰਾਮਾਂ ਦੇ ਵਿੱਚ ਵੀ ਸ਼ੋਅ ਕਰਦੀ ਰਹੀ ਆ। ਜੀ ਤੇ ਉਦੋਂ ਕਈ ਵਾਰੀ ਸਾਨੂੰ ਗੱਲਾਂ ਨੇ ਕਈ ਗੱਲਾਂ ਚੰਗੀਆਂ ਨੇ ਲੱਗਦੀਆਂ ਹੁੰਦੀਆਂ ਉਸ ਵੇਲੇ, ਕਿਉਂਕਿ ਸਾਨੂੰ ਲੋੜ ਨਹੀਂ ਹੁੰਦੀ ਉਹਨਾਂ ਚੀਜ਼ਾਂ ਦੀ। ਕੋਈ ਲੋੜ ਨਹੀਂ ਹੁੰਦੀ। ਆਪਾਂ ਕਈ ਵਾਰੀ ਆਪਾਂ ਕੋਈ ਬਿਜ਼ਨਸ ਹੁੰਦਾ ਆ, ਉਸ ਬਿਜ਼ਨਸ ਦੇ ਵਿੱਚ ਪੈਸੇ ਸੋਹਣੇ ਬਣਦੇ ਆ ਤੇ ਫਿਰ ਅਸੀਂ ਕੁਛ ਦੇਖਦੇ ਵੀ ਨਹੀਂਗੇ ਜੀ ਕਿ ਕੀ ਹੋਊਗਾ ਕੀ ਨਹੀਂ ਹੋਊਗਾ। ਜੀ ਤੇ ਉਹਦੇ ਵਿੱਚ ਅਸੀਂ ਚੱਲਦੇ ਕਰਦੇ ਫਿਰ ਇੰਨੇ ਮਗਨ ਹੋ ਜਾਂਦੇ ਆ, ਆਪਣਾ ਲਾਈਫ ਸਟਾਈਲ ਚੇਂਜ ਕਰ ਲੈਂਦੇ ਆ। ਆਪਣਾ ਫਿਰ ਖਰਚੇ ਵੀ ਵੱਧ ਜਾਂਦੇ ਲਾਈਫ ਸਟਾਈਲ ਚੇਂਜ ਕਰਨੇ ਦੇ ਵਿੱਚ। ਤੇ ਕਈ ਵਾਰੀ ਅਸੀਂ ਮਾੜਾ ਟਾਈਮ ਨਹੀਂ ਦੇਖਿਆ ਹੁੰਦਾ ਨਾ। ਕਈ ਵਾਰ ਕਹਿੰਦੇ ਨਾ ਸਿਲਵਰ ਸਪੂਨ ਦੇ ਨਾਲ ਜੰਮੇ ਹੋਏ। ਕਈ ਵਾਰੀ ਅਸੀਂ ਦੂਜੇ ਕਿਸੇ ਕੰਟਰੀ 'ਚ ਜਾਂਦੇ ਜਾਂ ਉਹ ਟਾਈਮ ਦੇਖਿਆ ਹੁੰਦਾ ਸਿਲਵਰ ਸਪੂਨ ਵਾਲਾ। ਮੈਨੂੰ ਤਾਂ ਲੱਗਦਾ ਕਈਆਂ ਨੇ ਗੋਲਡ ਦੇ ਸਪੂਨ ਵਾਲਾ ਹੀ ਦੇਖ ਲਿਆ ਸੀਗਾ। ਜੀ ਸੋ ਉਹ ਪਤਾ ਨਹੀਂ ਹੁੰਦਾ ਕਿ ਪਿੱਛੇ ਕੀ ਹੋਇਆ ਸੀਗਾ। ਪਿੱਛੇ ਵੀ ਖਾਈਆਂ ਖੁਈਆਂ ਜਿਹੜੀਆਂ ਨਾ ਕਈ ਟੱਪ ਕੇ ਇੱਥੇ ਪਹੁੰਚੇ ਆ। ਸੋ ਜੇ ਹੁਣ ਤੁਸੀਂ ਫੋਕਸ ਟਰੱਕਿੰਗ ਤੇ ਹੀ ਰੱਖਣਾ ਆ, ਜੀ ਇਹ ਟਰੱਕਿੰਗ ਦੇ ਵਿੱਚ ਜਰਾ ਸੰਭਲ ਕੇ ਆਪਣੇ ਰੇਡੀਓ ਟਾਕ ਸ਼ੋਆਂ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਕਿ ਜਰਾ ਸੰਭਲ ਕੇ। ਇੱਕ ਤਾਂ ਜਿਹੜੀ ਅਸੀਂ ਲੌਂਗ ਟਾਈਮ ਟਰੱਕਿੰਗ ਕਰਦੇ ਹਾਂ, ਲੌਂਗ ਟਾਈਮ ਆਪਾਂ ਡਰਾਈਵ ਕਰਦੇ ਹਾਂ, ਇਹ ਆਲਵੇਜ਼ ਨਹੀਂ ਹੁੰਦੀ। ਜਿੱਦਾਂ ਹੁਣ ਕੋਈ ਸਿਟਿੰਗ ਦਾ ਕੰਮ ਆ ਜਾਂ ਕੋਈ ਘੁੰਮਣ ਫਿਰਨ ਦਾ ਕੰਮ ਆ, ਉਹ ਆਲਵੇਜ਼ ਬਾਡੀ ਤੁਹਾਡੀ ਸਾਥ ਨਹੀਂ ਦਿੰਦੀ ਹੈਗੀ।
ਸੋ ਬਹੁਤ ਸਾਰੇ ਲੋਕੀ ਜਿਹੜੇ ਐਕਸਪੀਰੀਅੰਸ ਵਾਲੇ ਸੀਗੇ ਉਹ ਦੱਸਦੇ ਸੀਗੇ ਹੂੰ, ਕਿ ਬੰਦੇ ਦੇ ਕਈ ਵਾਰੀ ਨਾ ਹੱਡ ਪੈਰ ਲੱਤਾਂ ਬਾਹਾਂ ਚੱਲਣੋਂ ਹੀ ਹਟ ਜਾਂਦੇ ਆ, ਕਿਉਂਕਿ ਤੁਹਾਡਾ ਹੂੰ, ਕੰਮ ਹੀ ਇਦਾਂ ਦਾ ਆ। ਜੀ, ਤੁਹਾਡੇ ਕੰਮ ਇਦਾਂ ਦੇ ਹੁੰਦੇ ਆ ਉਹ, ਕਿ ਤੁਹਾਡੀਆਂ ਲੱਤਾਂ ਸੌਣ ਲੱਗ ਪੈਂਦੀਆਂ, ਬਾਹਾਂ ਸੌਣ ਲੱਗ ਪੈਂਦੀਆਂ ਆ। ਹੂੰ, ਬਹੁਤ ਸਾਰੇ ਲੋਕਾਂ ਨੇ ਨਾ ਪ੍ਰੋਬਲਮਾਂ ਦੱਸੀਆਂ, ਪਰ ਜਦੋਂ ਫਿਰ ਉਹ ਤੁਸੀਂ ਦੱਸਦੇ ਆ ਕਈਆਂ ਦੀ ਜਿਹਨੂੰ ਕੁਛ ਨਹੀਂ ਹੁੰਦਾ ਜਾਂ ਕਈ ਉੱਦਾਂ ਹੀ ਘੜੀਸੀ ਜਾਂਦੇ ਆ, ਹੂੰ, ਉਹਨਾਂ ਨੂੰ ਇਹਨਾਂ ਗੱਲਾਂ ਦਾ ਫੀਲ ਨਹੀਂ ਹੁੰਦਾ ਕਿ ਬੋਡੀ ਇਦਾਂ ਦੀ ਨਹੀਂ ਰਹਿੰਦੀ। ਪਰ ਜਿਹੜੀ ਜੀ, ਜ਼ਿਆਦਾ ਮੈਂ ਗੱਲ ਤੇ ਜ਼ੋਰ ਦਿੰਦੀ ਸੀਗੀ, ਮੈਂ ਜਿਹੜੀ ਗੱਲ ਕਰਦੀ ਹੁੰਦੀ ਸੀਗੀ ਕਿ ਜਿਹੜੀ ਪਿਛਲੇ 20 ਕੁ ਸਾਲਾਂ ਤੋਂ ਤਾਂ ਮੈਨੂੰ ਪਤਾ ਆ, ਹੋ ਸਕਦਾ ਉਹਦੇ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚੋਂ ਜਿੰਨੇ ਵੀ ਯੰਗ ਨਿਆਣੇ ਆਏ ਆ, ਹੁਣ ਉਹ ਥੋੜੇ ਏਜਡ ਵੀ ਹੋ ਗਏ ਹੋਣਗੇ, ਹੂੰ, ਉਹ ਸਾਰੇ ਨਾ ਇੰਗਲਿਸ਼ ਸਕੂਲਾਂ ਦੇ ਪੜ੍ਹੇ ਹੋਏ ਆ। ਹੂੰ, ਕਿਉਂਕਿ ਜਦੋਂ ਮੈਂ 2004 ਦੇ ਵਿੱਚ ਗਈ ਆ, ਤੇ ਹੂੰ, ਉੱਥੇ ਜਿਹੜੇ ਆਮ ਸਕੂਲ ਸੀ ਪਿੰਡਾਂ ਦੇ, ਜਦੋਂ ਕਿਤੇ ਵੀ ਜਾਂਦੇ ਆ, ਉਹ ਸਕੂਲ ਬੰਦ ਸੀਗੇ। ਹੂੰ, ਉਹਨਾਂ ਸਕੂਲਾਂ 'ਚ ਕੋਈ ਨਹੀਂ ਸੀ। ਜਦੋਂ ਕਿਸੇ ਦੇ ਘਰੇ ਵੀ ਜਾਈਦਾ ਸੀ, ਉੱਥੇ ਵੀ ਜਿਹੜੇ ਨਿਆਣੇ ਸੀਗੇ ਉਦੋਂ 6-6, 7-7 ਸਾਲ ਦੇ, ਉਹ ਵੀ ਰੋਂਦੇ ਹੁੰਦੇ ਸੀ ਸਾਨੂੰ ਜੀ, ਹਿੰਦੀ ਬੋਲਣ ਤੇ ਮਜਬੂਰ ਕੀਤਾ ਜਾ ਰਿਹਾ। ਫਿਰ ਉਦੋਂ ਪੁੱਛਿਆ ਵੀ ਇਹ ਕਿੱਦਾਂ ਹੈ, ਕਿਉਂਕਿ ਅਸੀਂ ਉਸ ਦੌਰ ਦੇ ਵਿੱਚੋਂ ਨਹੀਂ ਆਏ ਸੀ, ਅਸੀਂ ਉਹਦੇ ਪਹਿਲੇ ਦੌਰ ਤੋਂ ਆਏ ਸੀ। ਉਹਨੇ ਹੂੰ, ਦੱਸਿਆ ਕਿ ਸਾਰਿਆਂ ਨੇ ਲੋਕਾਂ ਨੇ ਆਪਣੇ ਬੱਚੇ ਇੰਗਲਿਸ਼ ਸਕੂਲਾਂ 'ਚ ਪਾਤੇ ਆ। ਚਲੋ ਉਹ ਵੱਡੇ ਹੋਏ, ਉਹ ਪੜ੍ਹ ਗਏ, ਉਹ ਇੱਥੇ ਆ ਗਏ। ਜੀ, ਪੜ੍ਹੇ ਹੋਏ ਸੀ ਨਾ, ਹੂੰ, ਨਾ ਤੇ ਹੁਣ ਪੰਜਾਬੀ ਆਈ, ਨਾ ਹਿੰਦੀ ਆਈ, ਨਾ ਇੰਗਲਿਸ਼ ਆਈ ਸਾਨੂੰ। ਹੂੰ, ਬੋਲਣਾ ਅਸੀਂ ਜ਼ਰੂਰ ਸਿੱਖ ਲਿਆ। ਬੋਲਣ ਦਾ ਕੀ ਆ, ਅਮਰੀਕਾ ਦੇ ਵਿੱਚ ਤਾਂ ਵੀ ਤੁਸੀਂ 2 ਸਪੈਨਿਸ਼ ਦੇ ਅੱਖਰ ਲਾ ਲਓ, ਤਾਂ 2 ਇੰਗਲਿਸ਼ ਦੇ ਲਾ ਲਓ, ਤੇ ਇੱਕ ਅੱਧਾ ਪੰਜਾਬੀ ਦਾ ਚੱਲਿਆ ਜਾਂਦਾ ਆ। ਹੂੰ, ਸਮਝ ਹੀ ਲੈਂਦੇ ਆ ਆਪਾਂ ਕੀ ਹੋਣਾ ਆ, ਕੌਣ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਹੂੰ, ਉਦੋਂ ਮੈਂ ਬਹੁਤ ਕਹਿੰਦੀ ਹੁੰਦੀ ਸੀ ਕਿ ਤੁਸੀਂ ਆਨਲਾਈਨ ਕਲਾਸ ਲੈ ਲਓ, ਕੋਈ ਜੀ, ਕੋਈ ਨਾ ਕੋਈ ਕੋਰਸ ਕਰ ਲਓ। ਜੀ, ਇਹ ਵੱਖਰੀ ਗੱਲ ਆ ਕਿ ਉਹ ਜਿਹੜੇ ਹੁਣ ਹਾਈ ਪੇ ਜੋਬਾਂ ਤੇ ਸੀਗੇ, ਹਾਂਜੀ, ਹਾਂਜੀ, ਉਹ ਜਿਹੜੇ ਕੁਰਸੀਆਂ ਤੇ ਬੈਠੇ ਸੀ, ਘਰੋਂ ਹੀ ਕੰਮ ਕਰਦੇ ਸੀਗੇ, ਹੁਕਮ ਚਲਾਉਂਦੇ ਸੀਗੇ। ਤੇ ਹੂੰ, ਜਿਹੜੇ ਜਦੋਂ ਕੋਵਿਡ ਸੀਗਾ, ਉਦੋਂ ਕਹਿੰਦੇ ਸੀ ਜੇ ਤੁਸੀਂ ਕੰਮ ਤੇ ਸੱਦਣਾ, ਅਸੀਂ ਤੁਹਾਨੂੰ ਕਰਦੇ ਹਾਂ ਰਿਜ਼ਾਈਨ, ਅਸੀਂ ਨਹੀਂ ਆਉਂਦੇ ਕੰਮ ਤੇ। ਹੂੰ, ਤੇ ਅੱਜ ਰੁੜ-ਪੁੜ ਤੇ ਉਹ ਵੀ ਚੱਲੇ ਆ। ਜੀ, ਬਿਲਕੁਲ, ਹਾਂ, ਬਿਲਕੁਲ, ਰੁੜ-ਪੁੜ ਉਹ ਵੀ ਚੱਲੇ ਆ। ਉਹ ਵੀ ਇਹਦੇ ਚੱਲੇ, ਵਿੱਚ ਕੋਈ ਸ਼ੱਕ ਨਹੀਂ ਵੀ ਕਿਹੜੇ ਵੇਲੇ ਕਿਹੜੀ ਚੀਜ਼ ਨੇ ਜਿਹੜਾ ਉਹ ਥੱਲੇ ਚਲੇ ਜਾਣਾ, ਕਿਹੜੀ ਜੋਬ ਨੇ ਥੱਲੇ ਚਲੇ ਜਾਣਾ, ਕਿਹੜੇ ਬਿਜ਼ਨਸ ਨੇ ਥੱਲੇ ਚਲੇ ਜਾਣਾ। ਹੂੰ, ਪਰ ਫਿਰ ਵੀ ਬੰਦਾ ਥੋੜ੍ਹਾ ਜਿਹਾ ਕੋਈ ਦੂਜਾ ਸੈਕੰਡ ਹੈਂਡ, ਕਹਿੰਦੇ ਆ ਵੀ ਕੋਈ ਸੈਕੰਡ ਚੀਜ਼ ਤੁਹਾਡੇ ਹੱਥ ਵਿੱਚ ਹੋਵੇ। ਕਹਿੰਦੇ ਨੇ ਮੇਰੇ ਕੋਲ ਹੁਣ ਆਹ ਬਿਜ਼ਨਸ ਆ, ਮੈਂ ਸਾਈਡ ਤੇ ਇੱਕ ਹੋਰ ਚੀਜ਼ ਲੈ ਲਾਂ, ਹੋਰ ਕੁਛ ਕਰ ਲਾਂ। ਜੀ, ਜਿਹਨਾਂ ਦੇ ਵੱਡੇ ਬਿਜ਼ਨਸ ਆ ਨਾ, ਉਹਨਾਂ ਦਾ ਇੱਕ ਬਿਜ਼ਨਸ ਹੁੰਦਾ, ਉਹ ਕੋਈ ਪੈਸੇ ਇਨਵੈਸਟ ਕਰ ਲੈਂਦੇ, ਫੂਡ ਦੇ ਵਿੱਚ ਕਰ ਲੈਂਦੇ ਆ, ਕੋਈ ਰੀਅਲ ਸਟੇਟ ਵਿੱਚ ਕਰ ਲੈਂਦਾ, ਸੇਫ ਸਾਈਡ ਤੇ ਰਹਿੰਦੇ ਆ। ਹੂੰ, ਹੂੰ, ਹਾਂ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਲੋਕਾਂ ਨੇ ਪੈਸੇ ਇਨਵੈਸਟ ਕੀਤੇ ਆ ਰੀਅਲ ਸਟੇਟ ਦੇ ਵਿੱਚ, ਪਰ ਸਾਰਿਆਂ ਨੇ ਨਹੀਂ। ਹੂੰ, ਬਹੁਤ ਵਾਰੀ ਫਿਰ ਉਹ ਹੁੰਦਾ ਨਾ, ਹੁਣ ਸਾਡੇ ਕੋਲ ਪੈਸੇ ਆ, ਹੁਣ ਤਾਂ ਅਸੀਂ ਰੱਬ ਨੂੰ ਨਹੀਂ ਜਾਣਦੇ। ਜੀ, ਮਾਰ ਪੈ ਜਾਂਦੀ ਆ, ਉਹਦਾ ਪਤਾ ਨਹੀਂ ਲੱਗਦਾ। ਜੀ, ਬਿਲਕੁਲ, ਅਸੀਂ ਕੋਈ ਖੁਸ਼ ਨਹੀਂ, ਜੇ ਤੁਹਾਨੂੰ ਮਾਰ ਪੈਂਦੀ ਹੈ ਨਾਲ, ਅਸੀਂ ਵੀ ਨਾਲ ਹੀ। ਹੂੰ, ਬਿਲਕੁਲ, ਸੋ ਇੱਕ ਚੀਜ਼ ਦੂਜੀ ਤੇ ਡਿਪੈਂਡ ਆ। ਹੈਗੀ ਆ, ਸਾਰੇ ਬਿਲਕੁਲ, ਬਿਜ਼ਨਸ ਆ ਜਿਹੜੇ ਨਾ, ਉਹ ਇੱਕ ਦੂਜੇ ਤੇ ਡਿਪੈਂਡ ਆ। ਜੀ, ਜੀ, ਜੇ ਹੁਣ ਐਡੀ ਵੱਡੀ ਲੇ-ਆਫ ਕੰਪਨੀਆਂ ਦੇ ਵਿੱਚ ਹੋਣੀ ਆ, ਹੂੰ, ਉਹ ਕੰਪਨੀਆਂ ਦੇ ਵਿੱਚ ਜੇ ਲੇ-ਆਫ ਹੋਣੀ ਆ, ਤਾਂ ਜੀ, ਫਿਰ ਤੁਸੀਂ ਉਹ ਦੇਖ ਲਓ ਵੀ ਜਿਹੜਾ ਫੂਡ ਦਾ ਬਿਜ਼ਨਸ ਆ, ਜਿਹੜੇ ਇੰਨੇ ਰੈਸਟੋਰੈਂਟ ਆ, ਜੀ, ਉਹ ਵੀ ਮਰਨਗੇ। ਹੂੰ, ਕਿਉਂਕਿ ਜਿਨ੍ਹਾਂ ਨੂੰ ਇੰਨੀ ਪੇ ਮਿਲਦੀ ਸੀਗੀ, ਉਹ ਰੋਟੀਆਂ ਖਾਣ ਉੱਥੇ ਹੀ ਜਾਂਦੇ ਸੀ। ਕਹਿੰਦੇ ਪਕਾਉਣ ਤੇ ਬਹੁਤ ਟਾਈਮ ਲੱਗਦਾ ਆ ਸਾਨੂੰ। ਹੂੰ, 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 ਉਹ ਰੋਟੀ ਜਿਹੜਾ ਢਿੱਡ 'ਚ ਪਾਉਣਾ, ਢਿੱਡ ਭਰਨਾ ਨਾ, ਉਹਦੇ ਵਿੱਚ ਸਾਨੂੰ ਲੱਗਣ ਲੱਗ ਪਿਆ ਕਿ ਟਾਈਮ ਬਹੁਤ ਲੱਗਦਾ, ਇਸ ਕਰਕੇ ਅਸੀਂ ਬਾਹਰ ਹੀ ਖਾ ਲੈਣਾ। ਜੀ, ਚਲੋ ਇੱਕ ਦੂਜੇ ਦੀ ਹੈਲਪ ਦੇ ਨਾਲ ਸਾਰੇ ਬਿਜ਼ਨਸ ਚੱਲੀ ਗਏ। ਹੁਣ ਹੂੰ, ਏਦਾਂ ਹੀ ਅਸੀਂ ਵੀ ਵਿੱਚੇ ਰਗੜ ਹੋਣਾ, ਤੁਸੀਂ ਜੀ, ਵੀ ਵਿੱਚੇ ਰਗੜ ਹੁੰਦੇ ਆ, ਜੀ, ਬਿਜ਼ਨਸ ਵਿੱਚੇ ਰਗੜ ਹੋਣੇ ਆ, ਜੋਬਾਂ ਵਾਲੇ ਰਗੜ ਹੋਣੇ ਆ। ਤੇ ਜਿਹੜਾ ਜਿਹਨੇ ਰਿਸੈਸ਼ਨ ਦੇਖਿਆ, ਉਹਨਾਂ ਨੂੰ ਪਤਾ, ਉਹ ਸੰਭਲ ਗਏ ਹੋਣਗੇ। ਪਰ ਹੂੰ, ਜਿਨ੍ਹਾਂ ਨੇ ਦੇਖਿਆ ਹੀ ਨਹੀਂਗਾ, ਉਹ ਕਹਿੰਦੇ ਸੀ ਵੀ ਤੁਸੀਂ ਗੱਲ ਹੀ ਕਿਹੜੀ ਕਰਦੇ ਆ। ਜੀ, ਉਹ ਗਰੁੱਪਾਂ ਦੇ ਵਿੱਚ ਕਈਆਂ ਲੋਕਾਂ ਦੀਆਂ ਗੱਲਾਂ ਸਾਡੇ ਕੋਲ ਆ ਜਾਂਦੀਆਂ ਹੁੰਦੀਆਂ ਸੀਗੀਆਂ, ਹੂੰ, ਉਹ ਤਾਂ ਡਰਾਉਂਦੇ ਹੀ ਬਹੁਤ ਆ। ਡਰਾਉਂਦੇ ਹੀ ਨਹੀਂ ਸੀਗੇ ਭਾਈ, ਸਾਵਧਾਨ ਕਰਦੇ ਸੀ ਤੁਹਾਨੂੰ ਜੀ, ਜੀ, ਵੀ ਨਾ ਕਰੋ। ਇਹ ਨਹੀਂ, ਏਦਾਂ ਹੀ ਨਹੀਂ ਰਹਿੰਦਾ, ਨਾਲੇ ਸਦਾ ਏਦਾਂ ਵੀ ਨਹੀਂ ਰਹਿਣਾ ਹੈਗਾ। ਪਰ ਹੂੰ, ਹੁਣ ਕਈ ਸਾਰੇ ਲੋਕ ਆ, ਉਹ ਡਿਪਰੈਸ਼ਨ 'ਚ ਜਾਣ ਨੂੰ ਫਿਰਦੇ ਆ। ਜੀ, ਜੀ, ਡਿਪਰੈਸ਼ਨ 'ਚ ਜਾਣ ਦੀ ਵੀ ਲੋੜ ਨਹੀਂ ਹੁੰਦੀ। ਹਾਂ, ਹੂੰ, ਇਹਦੇ ਵਿੱਚ ਹੁੰਦੀ ਆ ਬੰਦੇ ਦੀ ਹਿੰਮਤ ਹੂੰ, ਕਿ ਚਲੋ ਚੰਗਾ ਟਾਈਮ ਵੀ ਆਪਾਂ ਦੇਖ ਲਿਆ, ਜੇ ਮਾੜਾ ਹਾਂਜੀ, ਆ ਗਿਆ ਇਹ ਵੀ ਨਿਕਲ ਜਾਊਗਾ, ਇਹ ਕਿਹੜਾ ਏਦਾਂ ਹੀ ਰਹਿਣਾ ਆ। ਹੂੰ। ਸੋ ਆਪਾਂ ਇੱਕ ਇੱਥੇ ਇਹ ਵੀ ਜਿਹੜਾ ਸੁਝਾਅ ਦਰਸ਼ਕਾਂ ਤੋਂ, ਆਪਣੇ ਸਰੋਤਿਆਂ ਤੋਂ, ਪੰਜਾਬੀ ਰੇਡੀਓ ਯੂਐਸਏ ਵਾਲਿਆਂ ਤੋਂ ਮੰਗੀਏ, ਬਲਵਿੰਦਰ ਕੌਰ ਜੀ, ਵੀ ਟਰੈਕਿੰਗ ਦੇ ਵਿੱਚ ਪੰਜਾਬੀਆਂ ਨੂੰ, ਕਈਆਂ ਨੂੰ ਤਾਂ 4 ਦਹਾਕੇ ਵੀ ਹੋ ਗਏ ਜਿਹੜੇ ਪੁਰਾਣੇ ਆਏ ਆ। ਹਾਂ, ਪੁਰਾਣੇ ਇਹਨਾਂ ਆਇਆਂ ਨੂੰ ਹੋ ਗਏ। ਹਾਂਜੀ, ਇਹਨਾਂ 4 ਦਹਾਕਿਆਂ ਦੇ ਵਿੱਚ ਤੁਸੀਂ ਕੀ ਉਤਰਾਅ-ਚੜਾਅ ਦੇਖੇ ਹੈ? ਕੀ ਜਿਹੜਾ ਉਤਰਾਅ ਜਦੋਂ ਵੀ ਕਿਸੇ ਕੰਮ ਦਾ ਆਉਂਦਾ ਹੈ, ਜਦੋਂ ਡਾਊਨਫਾਲ ਆਉਂਦਾ ਹੈ, ਮੰਦੀ ਆਉਂਦੀ ਹੈ, ਤਾਂ ਉਸ ਤੋਂ ਬਾਅਦ ਕਿੰਨੇ ਕੁ ਚਿਰ ਬਾਅਦ
ਗੱਡੀ ਲੀਹ ਤੇ ਆਉਂਦੀ ਹੈ ਤੇ ਜਦੋਂ ਉਹ ਆਉਂਦਾ ਹੈ, ਜਦੋਂ ਮੰਦਵਾੜਾ ਆਉਂਦਾ, ਜਦੋਂ ਲੇ ਆਫ ਹੁੰਦੀਆਂ ਨੇ, ਜਦੋਂ ਨੌਕਰੀਆਂ ਜਾਂਦੀਆਂ ਨੇ, ਜਦੋਂ ਕੰਮ ਘਟਦਾ, ਜਦੋਂ ਕਾਰੋਬਾਰ ਘਟਦਾ, ਤੇ ਫਿਰ ਤੁਸੀਂ ਉਹਨੂੰ ਆਪਣੇ ਆਪ ਨੂੰ ਇੰਡਸਟਰੀ ਦੇ ਵਿੱਚ ਮੇਨਟੇਨ ਕਿਵੇਂ ਕੀਤਾ, ਉਹਦੇ ਦੌਰਾਨ ਸਟਰਗਲ ਕੀ ਕੀਤਾ। ਸੋ ਇਹ ਵੀ ਅਸੀਂ ਸੁਝਾਅ ਮੰਗਦੇ ਹਾਂ, ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਜ਼ਿਆਦਾ ਪਤਾ ਹੁੰਦਾ ਕਿ ਯਾਰ ਜਦੋਂ ਇਹ ਚੀਜ਼ਾਂ ਹੋਈਆਂ ਤੇ ਉਦੋਂ ਅਸੀਂ ਇਸ ਤਰੀਕੇ ਨਾਲ ਇਹ ਮੰਦਵਾੜੇ ਤੋਂ ਬਚਣਾ ਵਾ। ਇਹ ਬਿਲਕੁਲ ਸਹੀ ਹੈ ਕਿ ਜਦੋਂ ਅਸੀਂ ਪੈਸੇ ਚੰਗੇ ਭਲੇ ਕਮਾ ਰਹੇ ਹੁੰਦੇ ਹਾਂ ਤੇ ਕਈ ਵਾਰੀ ਸਾਨੂੰ ਚੇਤਾ ਵੀ ਨਹੀਂ ਹੁੰਦਾ ਵੀ ਭਾਈ ਇਹਦੇ 'ਚ ਦਿਨ ਚੰਗੇ ਠੰਡੇ ਮੰਦੇ ਵੀ ਆਉਣਗੇ। ਸੋ ਜਿਹੜੇ ਤਾਂ ਹੁੰਦੇ ਆ ਦੂਰਦਰਸ਼ੀ, ਉਹ ਤਾਂ ਬਲਵਿੰਦਰ ਕੌਰ ਜੀ ਪੈਸੇ ਨੂੰ ਲੈਂਦੇ ਆ ਸੰਭਾਲ ਤੇ ਉਹਨੂੰ ਹੋਰ ਪਾਸੇ ਲਾ ਲੈਂਦੇ ਆ। ਕਈ ਮੇਰੇ ਵਰਗੇ ਹੁੰਦੇ ਆ ਮਾਤੜ, ਜਿਨ੍ਹਾਂ ਨੂੰ ਐਂ ਲੱਗਦਾ ਵੀ ਸਦਾ ਦੀਵਾਲੀ ਇੱਦਾਂ ਹੀ ਰਹਿਣੀ ਹੈ, ਪਰ ਸਦਾ ਦੀਵਾਲੀ ਨਹੀਂ ਰਹਿੰਦੀ। ਅੱਡੋ ਅੱਡ ਦੇ ਦਿਨ ਵੇਖਣ ਨੂੰ ਆਉਂਦੇ ਆ। ਬਿਲਕੁਲ, ਬਿਲਕੁਲ। ਬਹੁਤ ਸਾਰੀਆਂ ਚੀਜ਼ਾਂ ਗਲੋਬਲ ਇਕਨੋਮਿਕ ਅਫੇਅਰਸ ਦੇ ਉੱਤੇ ਡਿਪੈਂਡ ਕਰਦੀਆਂ ਨੇ ਕਿ ਗਲੋਬਲੀ ਕਿਹੋ ਜਿਹੀ ਆਰਥਿਕਤਾ ਚੱਲ ਰਹੀ ਹੈ। ਰੂਸ ਯੂਕਰੇਨ ਜੰਗ ਨੇ ਕੌਮਾਂਤਰੀ ਪੋਲਿਟਿਕਸ ਦੇ ਨਾਲ ਕੌਮਾਂਤਰੀ ਜਿਹੜੇ ਕਰੰਟ ਅਫੇਅਰ ਆ ਇਕਨੋਮਿਕ ਦੇ, ਉਹਨਾਂ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕੀਤਾ ਹੈ। ਏਸ਼ੀਆ ਦੇ ਵਿੱਚ ਸ਼੍ਰੀਲੰਕਾ ਤੋਂ ਬਾਅਦ ਪਾਕਿਸਤਾਨ, ਤੇ ਪਾਕਿਸਤਾਨ ਤੋਂ ਬਾਅਦ ਰੱਬ ਖੈਰ ਕਰੇ ਕਿਤੇ ਇੰਡੀਆ ਦੀ ਵਾਰੀ ਨਾ ਆ ਜਾਵੇ, ਜਿਹੜੇ ਹਾਲਾਤ ਬਣੇ ਪਏ ਨੇ। ਜਦੋਂ ਮੰਦੀ ਆਉਂਦੀ ਆ ਨਾ ਜੀ, ਪ੍ਰਵੀਨ, ਉਦੋਂ ਫਿਰ ਉਹ ਸਾਰੇ ਪਾਸੇ ਆਉਂਦੀ ਸਾਰੇ ਆ। ਪਾਸੇ ਆਉਂਦੀ ਸਾਰੇ ਹੈ। ਜੀ, ਪਾਸੇ ਹਜੇ ਤਾਂ ਅਮਰੀਕਾ ਦੇ ਵਿੱਚ ਬਾਅਦ ਹੀ ਆਊਗੀ। ਜੀ। ਉਹਨਾਂ ਦੇਸ਼ਾਂ ਦੇ ਵਿੱਚ ਉਹ ਢੀਠ ਆ, ਉਹ ਮੰਨਦੇ ਨੀਗੇ। ਹੂੰ। ਉੱਥੇ ਮੰਦੀ ਆ ਚੁੱਕੀ ਆ, ਬੁਰੇ ਜੀ। ਹਾਲ ਆ। ਟਰੱਕਰਜ਼ ਉਹ ਜਦੋਂ ਮਿਲਦੇ ਆ ਨਾ ਹਾਂ, ਬਾਹਰ, ਜਦੋਂ ਨਗਰ ਕੀਰਤਨਾਂ ਨੂੰ ਕਵਰ ਕਰਨ ਜਾਈਦਾ ਜਾਂ ਕਿਸੇ ਹੋਰ ਸਮਾਗਮਾਂ ਤੇ ਜਾਈਦਾ ਤੇ ਉੱਥੇ ਟਰੱਕਾਂ ਵਾਲੇ ਵੀਰ ਮਿਲਦੇ ਆ, ਉਹ ਦੱਸਦੇ ਆ ਕਿ ਭਾਈ ਪੈਸਾ ਜਦੋਂ ਕਰੋਨਾ ਸੀਗਾ ਉਦੋਂ ਤਾਂ 4 ਛਿੱਲੜ ਬਣ ਕੇ ਭੱਜ ਨੱਸ ਕੇ ਬਣਾ ਲਏ, ਤੇ ਉਦੋਂ ਸਰਕਾਰਾਂ ਵੀ ਥੋੜ੍ਹੀ ਜਿਹੀ ਕਦਰ ਕਰਦੀਆਂ ਸੀ। ਪਰ ਹੁਣ ਤਾਂ ਸਰਕਾਰਾਂ ਵੀ ਪੁੱਛਦੀਆਂ ਨਹੀਂ ਤੇ ਉੱਤੋਂ ਗੈਸ ਪ੍ਰਾਈਸ, ਹੁਣ ਬੰਦਾ ਕਰੇ ਤਾਂ ਕਰੇ ਕੀ? ਨਹੀਂ ਹੁਣ ਤੁਸੀਂ ਦੇਖਿਓ ਹੋਰ ਗਾਹਾਂ ਤੋਂ ਗਾਹਾਂ ਕੀ ਹੁੰਦਾ ਆ, ਪਰ ਜੀ। ਕਈਆਂ ਨੇ ਉਹ ਦੇਖਿਆ ਹੋਇਆ ਆ। ਹੂੰ। ਸੋ ਆਪਾਂ ਨਾਲ ਸਨੀ ਗਰੇਵਾਲ ਜੀ ਜੁੜੇ ਹੋਏ ਨੇ। ਜੀ। ਸਤਿ ਸ਼੍ਰੀ ਸਤਿ ਅਕਾਲ ਸ਼੍ਰੀ ਅਕਾਲ। ਸਨੀ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਣੇ ਨਾ ਜਿਵੇਂ ਮੈਂ ਸਟੋਰ ਤੇ ਕੰਮ ਕਰਦਾ ਹੁੰਦਾ ਸੀਗਾ। 2010 'ਚ ਮੈਂ ਟਰੱਕ ਚਲਾਉਣ ਲੱਗਿਆ, 12 'ਚ ਮੈਂ ਆਪਦਾ ਲੈ ਲਿਆ। 3 ਕੁ ਮਹੀਨੇ ਲਾ ਕੇ ਜਦੋਂ ਨਾ ਚੈੱਕ ਜੇ ਆਏ ਅਕਾਊਂਟ ਦੇ ਵਿੱਚ ਹੋ ਹਾਂਜੀ। ਗਈ ਸਾਡੇ ਵਾਲੀ, ਕਿਉਂਕਿ ਮੈਂ 22 ਸਾਲ ਦਾ ਸੀਗਾ, ਉਦੋਂ ਹੋ ਗਈ ਹਵਾ ਖਰਾਬ ਜੀ। ਜੀ, ਜੀ। ਮੈਂ ਦੂਜੇ ਕੁ ਸਾਲ ਗੱਡੀ ਚੇਂਜ ਕਰ ਦੇਣੀ ਹੈ ਨਾ, ਕਦੇ ਮੋਟਰਸਾਈਕਲ ਚੇਂਜ ਕਰ ਦੇਣਾ। ਤੇ ਇਹ ਕਹਿਣ ਦਾ ਮਤਲਬ ਇਹ ਆ ਵੀ ਹੌਲੀ ਹੌਲੀ ਆ ਕੇ ਸਮਝੇ ਹਨਾ, ਵੀ ਜਿਵੇਂ ਜਿਵੇਂ ਨਵੇਂ ਮੁੰਡੇ ਅੱਜ ਕੱਲ੍ਹ ਆਉਂਦੇ ਨੇ, ਅਸੀਂ ਵੀ ਜੀ, ਓਦਾਂ ਜੀ। ਕੀਤਾ ਪਹਿਲਾਂ, ਤੇ ਹੌਲੀ ਹੌਲੀ ਸਟੇਬਲ ਹੋ ਗਏ। ਚਲੋ ਹੁਣ ਕਹਿਣ ਦਾ ਇਹ ਆ ਜੀ, ਜਿਹੜੇ ਲਾਸਟ 2 ਸਾਲ ਸੀਗੇ ਉਹਦਾ ਟਰੱਕਿੰਗ ਤੇ ਬਹੁਤ ਵਧੀਆ ਨਿਕਲੇ ਆ। ਤੇ ਪਰ ਜਿਹੜਾ ਹੁਣ ਇਸ ਟਾਈਮ ਮੰਦਾ ਚੱਲਦਾ, ਤੇ ਇਹ 'ਚ ਜਿਹੜੇ ਲੋਕ ਸਰਵਾਈਵ ਉਹ ਕਰ ਰਹੇ ਨੇ ਜਿਹੜੇ ਘਰੋਂ ਬਾਹਰ ਰਹਿ ਰਹੇ ਨੇ। ਜਿਵੇਂ ਜੀ, ਜੀ। ਮੈਂ ਪਿਛਲੇ ਸ਼ੋਅ 'ਚ ਵੀ ਮੈਂ ਦੱਸਿਆ, ਇੱਧਰੋਂ ਇੱਕ ਪਾਸੇ ਚਲੇ ਗਏ, ਉੱਥੋਂ ਫਿਰ ਟਰਾਇੰਗਲ ਲਾ ਕੇ ਹੋਰ ਸਟੇਟ 'ਚ ਚਲੇ ਗਏ ਹਨਾ। ਹਾਂਜੀ, ਅਨਲੈਸ ਹਾਂਜੀ। ਜਿਹੜੀਆਂ ਆਪਣੀਆਂ ਇੱਥੇ ਵੱਡੀਆਂ ਕੰਪਨੀਆਂ ਬੈਠੀਆਂ ਨੇ, ਬਹੁਤ ਵੱਡੀਆਂ, ਜਿਨ੍ਹਾਂ ਕੋਲ ਤਾਂ ਪੱਕੇ ਹੀ ਕਾਂਟਰੈਕਟ ਨੇ, ਉਹਨਾਂ ਨੂੰ ਪਤਾ ਨਹੀਂ ਫਰਕ ਪਿਆ ਜਾਂ ਕਿ ਨਹੀਂ। ਤਾਂ ਕਹਿਣ ਦਾ ਮਤਲਬ ਇਹ ਜੀ, ਜਿਹੜਾ ਤਾਂ ਜਿਵੇਂ ਹੁਣ ਮੈਸੇਜ ਵੀ ਆ, ਜਿਹੜੇ ਮੁੰਡੇ ਨਵੇਂ ਵੀ ਆਉਂਦੇ ਨੇ ਹਨਾ, ਵੀ ਆਪਦਾ ਇਸ ਟਾਈਮ ਜੀ। ਜੇ ਤਾਂ ਸਰਵਾਈਵ ਕਰਨਾ ਜੀ, ਤਾਂ ਜਿਨ੍ਹਾਂ ਕੋਲ ਸੇਵਿੰਗ ਸੂਵਿੰਗ ਹੈਗੀ ਆ ਸਰਵਾਈਵ ਕਰ ਦੇਣਗੇ। ਕਿਉਂਕਿ ਇਹ ਸੱਚੀ ਗੱਲ ਆ ਜੀ, ਕਦੇ ਨਾ ਫੇਸਬੁੱਕ ਤੇ ਜਾਂ ਇੱਧਰ ਦੂਜੇ ਆਫਰ ਐਪਾਂ ਦੇ ਆਪਣੇ ਪੰਜਾਬੀਆਂ ਦੇ ਟਰੱਕ ਬਹੁਤ ਘੱਟ ਸੇਲ ਤੇ ਲੱਗਦੇ ਸੀ, ਪਰ ਹੁਣ ਬਹੁਤ ਪੰਜਾਬੀ ਮੁੰਡਿਆਂ ਨੇ ਟਰੱਕ ਸੇਲ ਤੇ ਲਾਏ ਹੋਏ ਨੇ। ਆਪਾਂ ਜਿਵੇਂ ਦੱਸਦੇ ਹੁੰਦੇ ਆ ਨਾ ਵੀ ਆਪਾਂ ਸ਼ੋਅ ਨਹੀਂ ਕਰਦੇ, ਬੰਦਾ ਕਹੂ ਲੈ ਉਦੋਂ ਅਫੋਰਡ ਨਹੀਂ ਜੀ, ਹੋਇਆ, ਬਿਲਕੁਲ। ਪਹਿਲਾਂ ਤਾਂ ਬੜੇ ਚਾਅ ਕੇ ਲਿਆ, ਹੁਣ ਵੇਚਣ ਲੱਗਿਆ। ਆਪਣੇ ਲੋਕ ਬੇਇੱਜ਼ਤੀ ਮੰਨਦੇ ਆ, ਪਰ ਜੇ ਕਿਸੇ ਦਾ ਹੀ ਕੱਢ ਕੇ ਟਰੱਕ ਆਪਦਾ ਰੈਕਡ ਬਚਦਾ ਨਾ, ਉਹ ਵੀ ਬੈਨੀਫਿਟ ਹੀ ਆ। ਕਿਉਂਕਿ ਜੇ ਇੱਕ ਵਾਰ ਰੈਕਡ ਬੈਡ ਹੋ ਗਿਆ, ਮੁੜ ਕੇ ਤੁਸੀਂ 7-8 ਸਾਲ ਕੁਛ ਨਹੀਂ ਲੈ ਸਕਦੇ। ਸੋ ਇਹੀ ਹੈ ਜੀ, ਬਹੁਤ ਮੰਦਾ ਚੱਲ ਰਿਹਾ ਟਰੱਕਿੰਗ ਦੇ ਵਿੱਚ। ਮੈਂ ਵੀ 2 ਮਹੀਨਿਆਂ ਤੋਂ ਘਰੇ ਹੀ ਆ। ਚਲੋ ਸੇਵਿੰਗ ਸੂਵਿੰਗ ਸੀਗੀ, ਤੇ ਉਹਦੇ ਨਾਲ ਹਲੇ ਘਰੇ ਬੈਠੇ ਆ। ਮੈਂ 2 ਮਹੀਨਿਆਂ ਤੋਂ ਲੋਡ ਨਹੀਂ ਚੱਕਿਆ, ਕਿਉਂਕਿ ਪੱਲਿਓਂ ਪੈਸੇ ਪਾ ਕੇ ਜਾਂ ਕਮਲਿਆਂ ਵਾਂਗੂ ਬਾਹਰ ਰਹਿ ਕੇ ਅਸੀਂ ਤਾਂ ਕੰਮ ਕਰਨਾ ਨਹੀਂ ਚਾਹੁੰਦੇ। ਹਰੇਕ ਦਾ ਆਪਦਾ ਸਟਾਈਲ ਹੁੰਦਾ ਨਾ, ਕੰਮ ਕਰਨ ਦਾ ਤਰੀਕਾ ਹੁੰਦਾ। ਸੋ ਮੈਂ ਤਾਂ ਇਹੀ ਬਿਲਕੁਲ। ਕਹਿਣਾ ਜੀ, ਜਿਹਦੇ ਕੋਲ ਸੇਵਿੰਗ ਹੈਗੀ ਆ, ਸੇਵਿੰਗ ਕਰਕੇ ਰੱਖੇ, ਉਹਦੇ ਗੱਡੀਆਂ ਗੁੱਡੀਆਂ ਨਾ ਲਿਓ। ਤੇ ਪਰ ਇਹੀ ਇਸ ਟਾਈਮ ਜਿਸ ਹਿਸਾਬ ਨਾਲ ਬੁਰਾ ਹਾਲ ਚੱਲਦਾ, ਕਿਉਂਕਿ ਜੀ ਪਹਿਲਾਂ ਵਿੱਚ ਬਿਜ਼ੀ ਹੁੰਦਾ, ਫਿਰ ਸਲੋਅ ਹੁੰਦਾ, ਤੇ ਫਿਰ ਆਹ ਦਿਨਾਂ ਦੇ ਵਿੱਚ ਜਾ ਕੇ ਬਿਜ਼ੀ ਹੁੰਦਾ, ਕਿਉਂਕਿ ਬਲੈਕ ਫਰਾਈਡੇ, ਥੈਂਕਸਗਿਵਿੰਗ ਤੇ ਸਾਰਾ ਸਮਾਨ ਡਿਲੀਵਰ ਹੁੰਦਾ ਟਰੱਕਾਂ ਦੇ, ਜਿਹੜਾ ਲੋਕਾਂ ਨੇ ਲੈਣਾ। ਹਾਂਜੀ। ਪਰ ਇਸ ਵਾਰ ਤਾਂ ਜੀ ਕੁਛ ਨਹੀਂ ਹੈਗਾ, ਮਤਲਬ ਬੁਰੇ ਹਾਲ ਵਾਲਾ ਕੰਮ ਹੀ ਆ। ਇਹ ਹਾਲ ਸਾਡਾ ਜਨਵਰੀ ਫਰਵਰੀ 'ਚ ਜਾ ਕੇ ਜਦੋਂ ਜਮਾਂ ਹੀ ਮੰਦਾ ਪੈ ਜਾਂਦਾ, ਉਦੋਂ ਜਾ ਕੇ ਹੁੰਦਾ। ਇਹ ਆਲਰੇਡੀ ਉਹ ਹਾਲ ਚੱਲ ਰਿਹਾ ਇੱਥੇ। ਜੀ, ਜੀ।
ਜੀ, ਬਿਲਕੁਲ ਸਨੀ ਵੈਸੇ ਤਾਂ ਬਹੁਤ ਘੱਟ ਲੋਕ ਇਹ ਗੱਲ ਮੰਨਦੇ ਆ ਵੀ ਅਸੀਂ ਇਸ ਮੰਦਵਾੜੇ ਦਾ ਸ਼ਿਕਾਰ ਹੋ ਗਏ ਜਾਂ ਅਸੀਂ ਇਸ ਤਰ੍ਹਾਂ ਸਾਡੇ ਨਾਲ ਵਾਪਰਿਆ। ਚਲੋ ਤੁਸੀਂ ਮੰਨਦੇ ਹੋ ਕਿ ਕੰਮ ਬਾਈ ਘੱਟ ਆ ਤੇ ਜਾਂ ਤੁਸੀਂ ਜੈਨੂਇਨ ਦੀ ਜਿਹੜੀ ਰਾਏ ਆ ਉਹ ਰੱਖਦੇ ਹੋ। ਕੀ ਲੱਗਦਾ ਸਨੀ ਇਹਦੇ 'ਚੋਂ ਉੱਭਰਨ ਵਾਸਤੇ ਕਿੰਨਾ ਕੁ ਟਾਈਮ ਲੱਗ ਸਕਦਾ ਜਾਂ ਬਾਜ਼ਾਰ 'ਚ ਤੁਸੀਂ ਤਾਂ ਕਿਉਂਕਿ ਵਿਚਰਦੇ ਆ ਤੁਹਾਨੂੰ ਪਤਾ ਇਹਨਾਂ ਚੀਜ਼ਾਂ ਦਾ? ਇਹ ਤਾਂ ਬਾਈ ਜੀ ਹੁਣ ਜਿਵੇਂ ਇੱਕ ਤਾਂ ਜਿਹੜਾ ਆਪਣੇ ਜੀ। ਸ਼ਾਰਟੇਜ ਚੱਲ ਰਹੀ ਆ ਉਹਦੀ, ਆਪਣੇ ਯੂਕਰੇਨ ਨਾਲ ਲੜਾਈ ਚੱਲ ਪਈ ਜੀ, ਮੁੜ ਕੇ ਜਿਹੜਾ ਹਾਂਜੀ, ਹਾਂਜੀ, ਬਿਲਕੁਲ। ਆਪਣੇ ਜਿਹੜਾ ਚਾਈਨਾ ਦੇ ਵਿੱਚ ਸਾਰਾ ਕੁਝ ਹੋਲਡ ਹੋਇਆ ਪਿਆ ਵਾ, ਉਹਦੇ ਤੇ ਹੀ ਹੈ ਜੀ ਹੁਣ ਤਾਂ, ਇਹਦਾ ਗਵਰਨਮੈਂਟ ਤੇ ਹੀ ਆ, ਉਹਨਾਂ ਨੇ ਕੀ ਕਰਨਾ। ਤੇ ਇੰਨਾ ਮੰਦਾ ਵੈਸੇ ਥੈਂਕਸ ਗਿਵਿੰਗ ਵੇਲੇ ਤਾਂ ਆਉਣਾ ਨਹੀਂ ਚਾਹੀਦਾ ਜੀ। ਆਹੀ ਤਾਂ ਦਿਨ ਹੁੰਦੇ ਨੇ, ਜਿਵੇਂ ਟਰੱਕਾਂ ਵਾਲੇ ਕਹਿੰਦੇ ਹੁੰਦੇ ਨਾ, ਚਲੋ 2-3 ਮਹੀਨੇ ਜੀ। ਸਲੋ ਹੋ ਗਿਆ, ਹੁਣ ਦੱਬ ਕੇ ਲੱਗ ਜਾਣਗੇ 2 ਮਹੀਨੇ ਕ੍ਰਿਸਮਸ ਦਾ। ਕ੍ਰਿਸਮਸ ਤੋਂ ਬਾਅਦ ਸਲੋ ਹੁੰਦਾ ਜੀ, ਕ੍ਰਿਸਮਸ ਤੱਕ ਵੀ ਕੰਮ ਚੱਲੀ ਜਾਂਦਾ ਹੁੰਦਾ। ਪਰ ਐਤਕੀ ਤਾਂ ਕ੍ਰਿਸਮਸ ਥੈਂਕਸ ਗਿਵਿੰਗ ਦਾ ਕੋਈ ਬੈਨੀਫਿਟ ਨਹੀਂ ਹੋ ਰਿਹਾ, ਕਿਉਂਕਿ ਇੱਕ ਪ੍ਰੋਬਲਮ ਇਹ ਵੀ ਹੈ ਬਾਈ ਜੀ, ਜਦੋਂ ਪੈਸੇ ਬਣਦੇ ਆ, ਸਭ ਤੋਂ ਜਿਵੇਂ ਕਹਿੰਦੇ ਇਕੋਨਮੀ ਉੱਤੇ ਜਾਣ ਲੱਗਦੀ ਆ, ਉਦੋਂ ਸਭ ਤੋਂ ਪਹਿਲਾਂ ਇਫੈਕਟ ਸਾਨੂੰ ਕਰਦੀ ਆ, ਤੇ ਜਦੋਂ ਇਕੋਨਮੀ ਡੈਡ ਹੋਣ ਲੱਗਦੀ ਆ, ਉਦੋਂ ਵੀ ਸਾਨੂੰ ਸਭ ਤੋਂ ਪਹਿਲਾਂ ਇਫੈਕਟ ਕਰਦੀ ਆ। ਕਿਉਂਕਿ ਸਟੋਰਾਂ ਨੇ ਸਮਾਨ ਲੈਣਾ ਬੰਦ ਕਰ ਦੇਣਾ, ਉਹਦਾ ਨੁਕਸਾਨ ਕਿਹਨੂੰ ਹੋਣਾ? ਸਾਨੂੰ ਲੋੜ ਨਹੀਂ ਮਿਲਣੀ। ਜਦੋਂ ਉਹਨਾਂ ਨੇ ਸਮਾਨ ਬਾਏ ਨਹੀਂ ਕਰਨਾ, ਅਸੀਂ ਡਿਲੀਵਰ ਕੀ ਕਰਾਂਗੇ, ਹਨਾ? ਜੀ, 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 ਬਿਲਕੁਲ। ਬਿਲਕੁਲ ਸਨੀ, ਇਹ ਠੀਕ ਆ। ਇਹ ਤੋਂ ਪਹਿਲੇ ਕਈ ਜਿਹੜੇ ਸੈਸ਼ਨ ਹੁੰਦੇ ਆ ਬਹੁਤ ਡੀਪ ਹੁੰਦੇ ਆ, ਜੀ। ਕਈ ਤਾਂ ਸ਼ਾਰਟ ਹੁੰਦੇ ਆ। ਉਹ 2012 ਵਾਲਾ ਤਾਂ ਬਹੁਤ ਲੰਬਾ ਨਹੀਂ ਸੀਗਾ, ਸ਼ਾਰਟ ਹੀ ਸੀਗਾ, ਉਹ ਕੱਢ ਗਏ ਸੀਗੇ ਸਾਰੇ। ਜੀ। ਪਰ ਉਹ ਤੋਂ ਪਹਿਲੇ ਕਈ ਬਹੁਤ ਡੀਪ ਸੀਗੇ, ਤਾਂ ਲੋਕਾਂ ਨੇ ਜਿਹਨਾਂ ਨੇ ਲਾਈਫ ਸਟਾਈਲ ਚੇਂਜ ਕਰ ਲਏ ਸੀ ਨਾ, ਆਪਣੇ ਕਹਿੰਦੇ ਹੁੰਦੇ ਨਾ ਵੀ ਬਾਹਾਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ ਸੀ, ਵੀ ਐਂ ਮਰ ਜਾਈਏ ਅਸੀਂ। ਲਾਈਫ ਸਟਾਈਲ ਚੇਂਜ ਹੋ ਗਿਆ ਸੀਗਾ। ਹਾਂਜੀ। ਨਹੀਂ, ਹੁਣ ਵੀ ਅਸੀਂ ਕਈ ਮੁੰਡਿਆਂ ਨੂੰ ਜਾਣਦੇ ਆ ਜਿਹੜੇ ਵਧੀਆ ਕੰਮ ਕਰਨ ਵਾਲੇ ਮੁੰਡੇ ਨੇ। ਹਰੇਕ ਦੀ ਜਦੋਂ ਕਿਸੇ ਨਾਲ ਗੱਲ ਕਰਦੇ ਆ ਜੀ, ਮਤਲਬ ਉਹਨਾਂ ਦੇ ਸੈਕਿੰਡ ਥਾਟ ਹੈਗੇ ਆ ਵੀ ਛੱਡੀਏ ਯਾਰ ਟਰੱਕਿੰਗ ਨੂੰ, ਹੁਣ ਇਹ 'ਚ ਕੁਛ ਹੈ ਨੀਗਾ, ਵੀ ਵੇਚ-ਵੂਚ ਕੇ ਪਰੇ ਹੋਈਏ। ਮੇਰੀ ਵੀ ਕਈ ਵਾਰ ਸਲਾਹ ਬਣਦੀ ਆ ਵੀ ਵੇਚ-ਵੂਚ ਦਈਏ, ਹੁਣ ਤਾਂ ਇਹ 'ਚ ਹੈ ਨਹੀਂ ਕੁਛ ਰੱਖਿਆ ਹੋਇਆ। ਜਿਸ ਹਿਸਾਬ ਨਾਲ ਬੁਰੇ ਹਾਲ ਨੇ ਜੀ, ਇਹ ਮੈਂ ਸੱਚਾਈ ਆ ਜੀ। ਜਿਵੇਂ ਆਪਾਂ ਕਿਹਾ ਨਾ ਵੀ ਕੋਈ ਮੰਨਦੇ ਨਹੀਂ ਹੈਗੇ, ਪਰ ਸੱਚ ਇਹ ਆ ਵੀ ਜੇ ਮੈਂ ਅੱਜ ਲੋਡ ਚੱਕਦਾ ਜੀ, ਜਿਵੇਂ ਜਿਸ ਹਿਸਾਬ ਨਾਲ ਮੈਂ ਲੋਕਲ, ਅਸੀਂ ਕੈਲੀਫੋਰਨੀਆ ਦੇ ਵਿੱਚ ਚੱਲਦੇ ਸੀਗੇ, ਜੇ ਮੈਂ ਅੱਜ ਲੋਡ ਚੱਕਦਾ ਜੀ ਤਾਂ ਮੈਨੂੰ ਪੱਲਿਓਂ ਪੈਸੇ ਪਾ ਕੇ ਲੋਡ ਡਿਲੀਵਰ ਕਰਨਾ ਪੈਣਾ। ਜੀ। ਬਿਲਕੁਲ, ਇਹ ਤੇ ਗੱਲ ਹੈ ਸਨੀ ਜੀ, ਪਰ ਬਹੁਤ ਘੱਟ ਲੋਕ ਆ ਜਿਹੜੇ ਇਮਾਨਦਾਰੀ ਨਾਲ ਇਹ ਗੱਲ ਸੱਚ ਦੱਸਦੇ ਆ। ਲੋਡਾਂ ਦੇ ਬਾਰੇ ਵੀ ਤੁਸੀਂ ਇੱਕ ਦਿਨ ਮੇਰੇ ਖਿਆਲ ਆਪਾਂ ਸ਼ੋਅ ਦੇ ਵਿੱਚ ਹੀ ਜ਼ਿਕਰ ਕੀਤਾ ਸੀਗਾ ਵੀ ਸ਼ਾਇਦ 1.25 ਨੂੰ ਖਾਲੀ ਜਾਂਦਾ ਟ੍ਰੇਲਰ, ਸ਼ਾਇਦ ਡਾਲਰਸ ਨੂੰ, ਤੇ 2.25 ਦੇ ਵਿੱਚ $2 ਨੂੰ ਪੈਂਦਾ ਬਾਈ ਜੀ, 1.5 ਨੂੰ ਪਹਿਲਾਂ ਪੈਂਦਾ ਹੁੰਦੇ, ਹੁਣ ਤਾਂ 2 ਨੂੰ ਆਲਮੋਸਟ $2 ਨੂੰ ਹੀ ਪੈਂਦਾ ਟਰੱਕ ਖਾਲੀ ਮੀਲ, ਕਿਉਂਕਿ ਇੱਕ ਤਾਂ ਗੈਸ ਬਹੁਤ ਮਹਿੰਗੀ ਹੋ ਗਈ। ਤੇ ਜਿਨ੍ਹਾਂ ਦੇ ਟਰੱਕ, ਜਿਵੇਂ ਹੁਣ ਮੇਰਾ ਟਰੱਕ ਟ੍ਰੇਲਰ ਦਾ ਪੇਡ ਆਫ ਆ, ਜਿਨ੍ਹਾਂ ਦੇ ਪੇਡ ਆਫ ਨਹੀਂ ਹੈਗੇ ਉਹਨਾਂ ਨੂੰ ਤਾਂ $2 ਤੋਂ ਵੀ ਉੱਤੇ ਜਾਂਦਾ ਜੀ। ਤੇ ਬ੍ਰੋਕਰ ਇਸ ਟਾਈਮ $1.65, $1.50 ਮਸਾਂ $2 ਨੂੰ ਰੋ ਪਿੱਟ ਕੇ $2 ਦੇ ਰਹੇ ਨੇ। ਤੇ ਜੇ ਹੁਣ 10-15 ਸੈਂਟ ਪਰ ਮਾਈਲ ਪਿੱਛੇ ਲੈਣਾ, ਇਹਦੇ ਨਾਲ ਤਾਂ ਡਰਾਈਵਰਾਂ ਨੂੰ 60 ਸੈਂਟ ਮਿਲ ਰਹੇ ਨੇ ਪਰ ਮਾਈਲ ਦੇ, ਚਾਹੇ ਲੋਡ ਓਨਰ ਨੂੰ ਜਿੰਨੇ ਦਾ ਮਰਜ਼ੀ ਮਿਲੇ, 50-60 ਸੈਂਟ ਡਰਾਈਵਰ ਨੂੰ ਮਿਲਣੇ ਹੀ ਮਿਲਣੇ ਨੇ ਜੀ। ਤੇ ਜਿਵੇਂ ਪਹਿਲਾਂ ਦੇ ਆਈ ਟਰੰਗਲਾਂ ਲਾ ਕੇ, ਕੋਈ ਛੋਟਾ ਲੋਡ ਲਾ ਕੇ, ਕੋਈ ਟੁੱਟਵਾਂ ਲੋਡ ਲਾ ਕੇ, ਜਿਵੇਂ ਆਪਣੇ ਸਾਡੇ ਟਰੱਕਾਂ ਵਾਲੇ ਕਹਿੰਦੇ ਟੁੱਟਵਾਂ ਲੋਡ ਲਾ ਲਿਆ, ਵੀ ਜਿਵੇਂ ਇੱਧਰੋਂ ਉੱਧਰ ਲੱਗ ਲਏ, ਉੱਧਰ ਚਲੇ ਗਏ, ਘੁੰਮ ਘੁਮਾ ਕੇ 5-7 ਛੋਟੇ ਲੋਡ ਲਾ ਕੇ, ਤਾਂ ਪੈਸੇ ਪੂਸੇ ਬਣਦੇ ਨੇ। ਨਹੀਂ ਜਿਹੜੇ ਸਿੱਧੇ ਕੰਮ ਵਾਲੇ ਸੀਗੇ, ਉਹ ਤਾਂ ਠੱਪ ਹੀ ਆ ਜੀ ਕੰਮ, ਉਹ ਉੱਥੇ ਨਹੀਂ ਸਰਵਾਈਵ ਕਰ ਸਕਦੇ। ਜੀ। ਇਹ ਸੱਚਾਈ ਆ ਜੀ ਅੱਜ ਦੀ। ਜੀ ਬਿਲਕੁਲ, ਉਹ ਮੰਨੇ ਜਾਂ ਨਾ ਮੰਨੇ, ਇਹ ਤੋਂ ਵੀ ਬੁਰਾ ਹਾਲ ਆ ਕਈਆਂ ਦਾ। ਹਾਂਜੀ, ਥੈਂਕ ਯੂ ਸਨੀ ਜੀ। ਥੈਂਕ ਯੂ ਜੀ। ਥੈਂਕ ਯੂ। ਬਲਵਿੰਦਰ ਕੌਰ ਜੀ, ਇਹ ਗੱਲ ਵੇਖਣ ਵਾਲੀ ਆ ਵੀ ਬਹੁਤ ਘੱਟ ਲੋਕ ਇਹ ਗੱਲ ਕਨਫੈਸ ਕਰਦੇ ਆ ਵੀ ਵਾਕਈ ਸਾਡਾ ਕੰਮ ਠੰਡਾ ਕਰਦੇ ਹੀ ਨਹੀਂ। ਪਹਿਲੀ ਗੱਲ ਜਿਹਨਾਂ ਦਾ ਠੰਡਾ ਆ ਉਹ ਸ਼ਾਇਦ ਕਹਿੰਦੇ ਵੀ ਜੇ ਅੱਜ ਅਸੀਂ ਨਾ ਸਾਰਾ ਪਿੰਡ ਮਿੱਤਰਾਂ ਦਾ ਕਰਕੇ ਫੇਰ ਸ਼ਾਇਦ ਇਹ ਟਾਈਮ ਨਿਕਲ ਜੂ, ਏਦਾਂ ਨਹੀਂ ਨਿਕਲਣਾ। ਕਹਿੰਦੇ ਜਿਹੜਾ ਏਦਾਂ ਦੇ ਟਾਈਮ ਦੇ ਵਿੱਚੋਂ ਨਿਕਲ ਗਿਆ ਨਾ, ਉਹ ਕਦੀ ਨਹੀਂ ਮਰਦਾ ਜੀ। ਜਿਹੜਾ ਔਖੇ ਟਾਈਮ ਦੇ ਵਿੱਚ ਨਿਕਲ ਗਿਆ, ਉਹ ਕਿਉਂਕਿ ਕੰਮ ਤੇ ਕਦੀ ਵੀ ਨਹੀਂ ਮਰਦੇ ਹੈਗੇ। ਕੰਮ ਤੇ ਫਿਰ ਕਿਤੇ ਨਾ ਕਿਤੇ, ਇਹ ਨਹੀਂ ਤਾਂ ਹੋਰ ਸਹੀ ਕੁਛ ਨਾ ਕੁਛ ਹੈ ਨਾ ਜਿਹੜਾ ਚੱਲਿਆ ਰਹਿੰਦਾ। ਬਾਕੀ ਟਰੱਕਿੰਗ ਇੰਡਸਟਰੀ ਏਦਾਂ ਦੀ ਆ ਕਿ ਲੋਕਾਂ ਕਹਿੰਦੇ ਵੀ ਕੰਟਰੀ ਭੁੱਖੇ ਨਹੀਂ ਮਰਨਾ। ਬੇਸ਼ੱਕ ਬਿਹਾਈਂਡ ਦਾ ਸੀਨ ਆ, ਇੱਕ ਬਰਨੀ ਸੈਂਡਰ ਆ, ਬਹੁਤ ਕੰਮ ਕਰ ਰਿਹਾ ਵੀ ਟਰੱਕਿੰਗ ਤੋਂ ਉਤਰ ਕੇ ਟ੍ਰੇਨਾਂ ਤੇ ਆ ਜਾਈਏ ਅਸੀਂ। ਉਹ ਬਹੁਤ ਪਹਿਲਾਂ ਦਾ, ਬਹੁਤ ਦੇਰ ਤੋਂ ਉਹਦਾ ਏਜੰਡਾ ਇਹ ਹੈਗਾ ਆ ਵੀ ਮੈਂ ਟਰੱਕ ਰੋਡ ਤੇ ਨਹੀਂ ਰਹਿਣ ਦੇਣੇ। ਹੁਣ ਉਹਦੀ ਆਵਾਜ਼ ਥੋੜੀ ਧੀਮੀ ਹੋ ਗਈ ਆ, ਪਰ ਆਈ ਥਿੰਕ ਉਹ ਕੰਮ ਕਰ ਹੀ ਰਹੇ ਆ ਇਹਨਾਂ ਚੀਜ਼ਾਂ ਦੇ ਉੱਤੇ। ਪਰ ਫਿਰ ਵੀ ਇਹ ਚੀਜ਼ਾਂ ਮਰਦੀਆਂ ਤਾਂ ਨਹੀਂ ਗੀਆਂ, ਚੱਲਣਗੀਆਂ। ਪਰ ਕਹਿੰਦੇ ਜਦੋਂ ਔਖਾ ਟਾਈਮ ਹੁੰਦਾ ਆ,
ਹਾਂਜੀ। ਤੁਸੀਂ ਬੈਂਕਰਪਸੀਆਂ ਫਾਈਲ ਕਰਨੀਆਂ ਜਾਂ ਟਰੱਕਾਂ ਨੂੰ ਅੱਗਾਂ ਲਾ ਦੇਣੀਆਂ ਜਾਂ ਕੁਝ ਵੀ ਕਰ ਦੇਣਾ ਹੈ ਨਾ, ਇਹਨਾਂ ਤੋਂ ਜਿਹੜਾ ਬੰਦਾ ਬਚ ਗਿਆ, ਜਿਹਨੇ ਆਪਣਾ ਰੈਕਡ ਬਚਾ ਲਿਆ ਇਸ ਟਾਈਮ ਦੇ ਉੱਤੇ, ਜਿਨ੍ਹਾਂ ਦੇ ਸਿਰ ਕਰਜ਼ੇ ਆ, ਉਹ ਅੰਨ੍ਹੇਵਾਹ 2-2 4-4 5-5 ਟਰੱਕ ਅਸੀਂ ਨਾ ਆਰਡਰ ਕਰੀ ਗਏ। ਤੇ ਜੀ। ਜਿਹੜੇ ਵੇਚਦੇ ਸੀਗੇ ਉਹਨਾਂ ਨੇ ਵੀ ਜਦੋਂ ਤੁਹਾਡੇ ਟਰੱਕ ਦੀ ਵਾਰੀ ਆਉਂਦੀ ਸੀਗੀ, ਉਹਨਾਂ ਨੇ ਵੀ 20,000 ਉੱਤੇ ਮੰਗਣਾ ਸ਼ੁਰੂ ਕਰ ਦਿੱਤਾ। ਬਿਨਾਂ ਪੇਪਰ ਵਰਕ, ਅਸੀਂ ਤੁਹਾਨੂੰ ਪੇਪਰ ਵਰਕ ਵੀ ਨਹੀਂ ਦੇਣਾ, ਉੱਤੇ 20,000 ਦੇਣਾ ਪਊਗਾ। ਸੋ ਇਦਾਂ ਦੇ ਪੰਗਿਆਂ ਦੇ ਵਿੱਚ ਫਸ ਕੇ ਇੱਕ ਦੂਜੇ ਤੋਂ ਉੱਤੋਂ ਦੀ ਕੰਮ ਕਰਨਾ, ਸਹਿੰਦਾ ਕੰਮ ਕਰਨਾ ਚਾਹੀਦਾ, ਜੀ। ਕਿਉਂਕਿ ਸਦਾ ਹੀ ਨਹੀਂ ਇਦਾਂ ਦੀਆਂ ਬਹਾਰਾਂ ਰਹਿੰਦੀਆਂ ਤੇ ਸਦਾ ਇਦਾਂ ਦੀ ਮੰਦੀ ਵੀ ਨਹੀਂ ਰਹਿੰਦੀ ਹੈਗੀ। ਜੀ। ਜੇ ਤੁਸੀਂ ਹੌਸਲੇ ਨਾਲ ਕੱਢ ਗਏ, ਜੇ ਇਹਨਾਂ ਦਿਨਾਂ ਦੇ ਵਿੱਚ ਕੋਈ ਗੱਲ ਨਹੀਂ, ਕੋਈ ਛੋਟਾ ਮੋਟਾ ਹੋਰ ਕੰਮ ਵੀ ਕਰ ਸਕਦੇ ਆ। ਜੇ ਤੁਹਾਨੂੰ 5-7,000 10,000 ਨਹੀਂ ਗੱਲੇ 'ਚ ਆਉਂਦਾ, 1000 ਤੇ ਲੈ ਕੇ ਹੀ ਆਉਂਗੇ, ਕੁਛ ਤੇ ਲੈ ਕੇ ਹੀ ਆਉਂਗੇ ਨਾ। ਇਹ ਤਾਂ ਬੈਟਰ ਹੈਗਾ ਕਿ ਤੁਸੀਂ ਗੈਸ ਨਹੀਂ ਫੂਕ ਰਹੇ, ਜੀ। ਤੁਹਾਡਾ ਕੋਈ ਹੋਰ ਖਰਚਾ ਤੁਸੀਂ ਘਰ ਦਾ ਗਰੋਸਰੀ ਤੇ ਚਲਾਓਗੇ, ਹੋਰ ਕੋਈ ਕੰਮ ਕਰ ਲਓ ਉਹਨਾਂ ਚਿਰ, ਜਿੰਨਾ ਚਿਰ ਤੁਹਾਨੂੰ ਚੰਗੇ ਪੈਸੇ ਨਹੀਂ ਮਿਲਦੇ, ਚੰਗੇ ਲੋਡ ਨਹੀਂ ਮਿਲਦੇ। ਜੀ। ਤੇ ਫਿਰ ਇੰਨਾ ਉਦਾਸ ਹੋਣ ਦੀ ਵੀ ਬਹੁਤਿਆਂ ਨੂੰ ਲੋੜ ਨਹੀਂ ਹੈਗੀ ਕਿ ਬਹੁਤੇ ਉਦਾਸ ਹੋਏ। ਨਹੀਂ, ਬਿਲਕੁਲ ਸਾਡਾ ਮੰਤਵ ਕਿਸੇ ਨੂੰ ਨਿਰਾਸ਼ ਕਰਨਾ ਨਹੀਂ ਹੈ। ਅਸੀਂ ਇੱਥੇ ਨਹੀਂ ਕਹਿੰਦੇ ਕਿ ਭਾਈ ਇਹ ਤਾਂ ਡੁੱਬ ਗਿਆ ਕੰਮ, ਸਾਰਾ ਦੇਸ਼ ਐਂ ਹੋ ਗਿਆ, ਫਲਾਹ ਹੋ ਗਿਆ, ਹੁਣ ਤੁਸੀਂ ਉਹ ਕਰ ਲਓ। ਅਸੀਂ ਇਹ ਗੱਲ ਜ਼ਰੂਰ ਕਹਿੰਦੇ ਹਾਂ ਕਿ ਚੀਜ਼ਾਂ ਮਹਿਸੂਸ ਹੋਣੀਆਂ ਸ਼ੁਰੂ ਹੋ ਗਈਆਂ। ਜਿਹੜੀਆਂ ਚੀਜ਼ਾਂ ਅੱਜ ਸਾਨੂੰ 4-5 ਮਹੀਨੇ ਪਹਿਲਾਂ ਸਾਡੇ ਕੰਨਾਂ ਨੂੰ ਕੌੜੀਆਂ ਲੱਗਦੀਆਂ ਸੀ, ਤੇ ਅਸੀਂ ਕਈ ਵਾਰੀ ਕਾਲ ਵੀ ਕਰਦੇ ਸੀਗੇ ਕਿ ਭਾਈ ਪੰਜਾਬੀ ਰੇਡੀਓ USA ਵਾਲੇ ਜਾਣ ਕੇ ਇਹਨਾਂ ਚੀਜ਼ਾਂ ਨੂੰ ਕਹਿ ਰਹੇ ਨੇ, ਡਰਾਉਂਦੇ ਬਹੁਤ ਆ, ਡਰਾ ਐਵੇਂ ਰਹੇ ਹੀ ਨੇ। ਕਰਦੇ ਆ। ਹਾਂਜੀ, ਬਿਲਕੁਲ। ਤਾਂ ਉਦੋਂ ਰਿਪੋਰਟਾਂ ਆਈਆਂ ਸੀਗੀਆਂ, ਇਹ ਬਹੁਤ ਸਾਰੀਆਂ ਰਿਪੋਰਟਾਂ, ਜੇ ਤੁਸੀਂ cnbc.com ਤੇ ਅੱਜ ਵੀ ਜਾਓਗੇ, ਉੱਥੇ ਵੀ ਅਗਸਤ ਮਹੀਨੇ ਦੀ ਇੱਕ ਰਿਪੋਰਟ ਪਈ ਹੈ 2022 ਦੀ, ਇਸੇ ਸਾਲ ਦੀ ਹੋਈ। ਸਤੰਬਰ ਦੇ ਵਿੱਚ ਬਥੇਰੀਆਂ ਰਿਪੋਰਟਾਂ ਪਈਆਂ ਨੇ resource.quieted.com ਵਾਲਿਆਂ ਤੇ। ਸੋ ਇਹੋ ਜਿਹੀਆਂ ਰਿਪੋਰਟਸ ਉਦੋਂ ਆ ਰਹੀਆਂ ਸੀ। ਜਿਹੜੇ ਬੰਦੇ ਫਾਈਨੈਂਸ਼ੀਅਲੀ ਚੀਜ਼ਾਂ ਨੂੰ ਸਟੱਡੀ ਕਰਦੇ ਨੇ, ਇਕਨੋਮਿਕ ਅਫੇਅਰਸ ਦੇ ਉੱਤੇ ਨਜ਼ਰ ਰੱਖਦੇ ਨੇ, ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਆਰਥਿਕਤਾ ਹੁਣ ਹੋ ਕੀ ਰਿਹਾ। ਸੋ ਬਹੁਤ ਘੱਟ ਲੋਕ ਨੇ ਮੇਰੇ ਖਿਆਲ ਜਿਹੜੇ ਗੱਲਬਾਤ ਕਰਕੇ ਗਏ ਨੇ। ਆਪਣੇ ਕਾਲਰ ਸਨੀ ਗਰੇਵਾਲ ਜੀ ਰਾਏ ਆਪਣੀ ਰੱਖਦੇ ਰਹਿੰਦੇ ਨੇ ਹਮੇਸ਼ਾ ਟਰੱਕਿੰਗ ਇਸ਼ੂ ਦੇ ਉੱਤੇ ਜਾਂ ਹੋਰ ਪੰਜਾਬੀ ਕਮਿਊਨਿਟੀ ਦੇ ਇਸ਼ੂਜ਼ ਦੇ ਉੱਤੇ। ਤਾਂ ਬਹੁਤ ਘੱਟ ਲੋਕ, ਬਲਵਿੰਦਰ ਕੌਰ ਜੀ, ਇਹੋ ਜਿਹੇ ਨੇ ਜਿਹੜੇ ਲੋਕ ਵਾਕਈ ਮਹਿਸੂਸ ਕਰਦੇ ਨੇ ਤੇ ਉਹ ਬੋਲਣ ਦਾ ਮਾਦਾ ਰੱਖਦੇ ਨੇ ਕਿ ਹਾਂ। ਉਹ ਕਈ ਵਾਰੀ ਅਸੀਂ ਪ੍ਰਵੀਨ ਜੀ ਐ ਰਹਿੰਦੇ ਵੀ ਸਦਾ ਹੀ ਢੋਲ ਢਮੱਕੇ ਵੱਜਦੇ ਰਹਿਣੇ ਆ। ਜੀ। ਗੱਲ ਹੈਗੀ, ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਇਸ ਤੇ ਮੰਦੀ ਦੇ ਦੌਰ ਦੇ ਵਿੱਚ ਆਪਣੇ ਆਪ ਨੂੰ ਸਟੇਬਲ, ਆਪਣੀ ਮੈਂਟਲ ਹੈਲਥ ਨੂੰ ਵੀ ਕਿਵੇਂ ਸਟੇਬਲ ਰੱਖਣਾ ਆ। ਕਈਆਂ ਦੀ ਮੈਂਟਲ ਹੈਲਥ ਹੀ ਖਰਾਬ ਹੋ ਜਾਂਦੀ ਆ। ਸਾਡੇ ਨਾਲ ਜੁੜੇ ਹੋਏ ਨੇ ਕੁਝ ਕਾਲਰ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਟਰੱਕਿੰਗ ਲਾਈਨ ਦਾ ਤਾਂ ਇੱਦਾਂ ਹੈ ਜੀ। ਦੇਖੋ ਹੁਣ ਪਿਛਲੇ ਲਾਸਟ 2 ਸਾਲਾਂ 'ਚ ਟਰੱਕਾਂ ਦਾ ਵੀ ਇਹ ਹਾਲ ਹੋਇਆ ਕਿ ਸਾਰੀਆਂ ਕਮਿਊਨਿਟੀਆਂ 'ਚ ਜਿਹੜਾ ਟਰੱਕ 1.5 ਲੱਖ ਦਾ ਮਿਲ ਰਿਹਾ ਸੀ, ਉਹ 2.5 ਲੱਖ ਤੱਕ ਪਹੁੰਚਾਤਾ ਆਪਾਂ ਨੇ। ਜੀ ਠੀਕ ਹੈ ਜੀ। ਉਹ ਇਹ ਸਦਾ ਇੱਕੋ ਜਿਹਾ ਦਿਨ ਥੋੜੀ ਦੇਣੇ। ਇਹ ਹੁਣ ਜਿਹੜਾ ਪੁਰਾਣਾ ਬੰਦਾ, ਉਹਨੇ ਦੇਖਿਆ ਵੀ 18-19 ਦੇ ਵਿੱਚ ਵੀ ਇਹ ਤੋਂ ਵੀ ਮੰਦਾ ਸੀ ਚੱਲ ਰਿਹਾ ਟਰੱਕਿੰਗ ਲਾਈਨ ਜੋ ਅੱਜ ਵਾਲੀ। ਯਕਦਮ ਆਪਾਂ ਅੱਗੇ ਚੱਲ ਜਾਂਦੇ। ਹਾਂਜੀ, ਤੁਸੀਂ ਆਪਣੀ ਚੱਲਣਾ ਚਾਹੀਦਾ। ਜੀ ਤੁਹਾਡੀ ਆਵਾਜ਼ ਆ ਰਹੀ ਹੈ। ਹਾਂਜੀ, ਇਸ ਕਰਕੇ ਥੋੜਾ ਸਟੈਪ ਵੀ ਸੋਚ ਸਮਝ ਕੇ, ਹੁਣ ਜਿੱਦਾਂ ਭੈਣ ਜੀ ਉਹਨੀ ਕਹਿੰਦੇ ਕਿ ਇਕੱਠੇ 5-4 ਟਰੱਕ, ਕਿਸੇ ਨੇ 10 ਚੱਕ ਲਏ, ਉਹ ਥੋੜਾ ਸਟੈਪ ਵਾਈਜ਼ ਚੱਲਣਾ ਚਾਹੀਦਾ ਨਾ ਕੋਈ ਵੀ ਆਪਾਂ ਨੂੰ ਵੀ। ਜੀ ਬਾਕੀ ਚਲੋ ਪਰਿਵਰਤਨ ਤਾਂ ਹੈਗਾ, ਇਹ ਤਾਂ ਕੁਦਰਤ ਦਾ ਨਿਯਮ ਆ ਜੀ। ਜਦੋਂ ਉਹ ਚੰਗੇ ਨਹੀਂ ਰਿਹਾ ਤਾਂ ਮਾੜਾ ਵੀ ਨਹੀਂ ਕਹਿਣਾ, ਜਦੋਂ ਮਾੜਾ ਨਹੀਂ ਰਿਹਾ ਚੰਗਾ ਨਹੀਂ ਕਹਿਣਾ। ਜੀ ਬਿਲਕੁਲ। ਹਾਂਜੀ ਠੀਕ ਹੈ ਜੀ। ਥੈਂਕ ਯੂ ਪਰਮਜੀਤ ਜੀ। ਬਿਲਕੁਲ ਜੀ। ਆਪਾਂ ਤੇ ਜੇ ਪਤਾ ਲੱਗ ਜਾਏ ਨਾ ਆਟਾ ਮੁੱਕ ਜਾਣਾ, 20 ਬੋਰੇ ਆਟੇ ਦੇ ਲਕੋ ਲਈਦੇ ਆ। ਇਹ ਤਾਂ ਟਰੱਕ ਸੀਗੇ, ਪੈਸੇ ਬਣਦੇ ਸੀ। ਅਮਰਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਅਮਰਜੀਤ ਜੀ। ਸਤਿ ਸ਼੍ਰੀ ਅਕਾਲ। ਗੱਲ ਤਾਂ ਖਤਮ ਹੁੰਦੀ ਆ ਲਾਲਚ ਨਾ ਜੀ। ਜਿੱਦਾਂ ਜਦੋਂ ਆਪਾਂ ਜ਼ਿਆਦਾ ਲਾਲਚ ਕਰਦੇ ਹਾਂ ਉਦੋਂ ਆਪਾਂ ਠੋਕਰ ਖਾਂਦੇ ਹਾਂ ਨਾ। ਜਦੋਂ ਤੁਸੀਂ ਵੀ ਕਿਹਾ ਟਾਈਮ ਸਦਾ ਸੇਮ ਨਹੀਂ ਰਹਿੰਦੇ ਨਾ, ਕੰਮ ਵੱਧਦਾ ਰਹਿੰਦਾ ਘੱਟਦਾ ਰਹਿੰਦਾ। ਪਹਿਲੇ ਸਾਲ ਇੰਨਾ ਰੇਟ ਸੀਗਾ ਨਾ ਭੈਣ ਜੀ, ਜਿੱਦਾਂ ਜਿੰਨੇ 2 ਸਾਲ 'ਚ ਪੈਸੇ ਕਮਾਉਂਦੇ ਉਹਨੇ 1 ਸਾਲ 'ਚ ਪੈਸੇ ਕਮਾਏ ਟਰੱਕਾਂ ਵਾਲਿਆਂ ਨੇ ਹਨਾ। ਉਹਨਾਂ ਨੂੰ ਸੋਚਣਾ ਵੀ ਚਾਹੀਦਾ ਸੀਗਾ, ਜਿਹੜੇ ਸਾਡੇ ਸੋਹਣੇ ਪੈਸੇ ਬਣਦੇ ਆ ਉਹ ਆਪਦੇ ਟਰੱਕ ਟ੍ਰੇਲਰ ਫ੍ਰੀ ਵੀ ਕਰਾ ਸਕਦੇ ਸੀਗੇ, ਆਪਦੇ ਜਿਹੜੇ ਗੱਡੀਆਂ ਵੀ
ਕਾਰਾਂ ਜਿਹੜੇ ਕਰਜ਼ੇ ਉਹ ਫ੍ਰੀ ਕਰਾ ਸਕਦੇ ਆ, ਜਿਹੜੇ ਕਰਜ਼ੇ ਉਹਨਾਂ ਦੇ ਸਿਰ ਤੇ ਸੀਗੇ। ਸੋ ਇਹ ਵੀ ਕਦੇ ਕਦੇ ਲਾਈਫ ਟਾਈਮ 'ਚ ਚਾਂਸ ਮੌਕਾ ਮਿਲਦਾ ਬਈ ਸਾਨੂੰ, ਜਦੋਂ ਬਈ ਕੰਮ ਵਧੀਆ ਹੁੰਦਾ ਵੀ ਸਾਡੇ ਵਾਲੇ ਜਿਹੜੇ ਸਾਰੇ ਕਰਜ਼ੇ ਆ ਉਹ ਤੁਸੀਂ ਫ੍ਰੀ ਕਰ ਲਈਏ ਨਾ। ਸੋ ਲੋਕਾਂ ਨੇ ਕੀਤਾ ਵੀ ਉਹ ਸੋਚਦੇ ਵੀ ਸਦਾ ਇੱਦਾਂ ਕੰਮ ਰਹਿਣਾ, ਵੀ ਰੇਟ ਵੀ ਇੱਦਾਂ ਰਹਿਣੇ ਆ। ਉਹਨਾਂ ਨੇ ਮਹਿੰਗੇ ਟਰੱਕ ਲਏ, ਨਾਲੇ ਬਿਜ਼ਨਸ ਬਹੁਤ ਜ਼ਿਆਦਾ ਵਧਾ ਲਈ, ਟਰੱਕ ਵੀ ਬਹੁਤ ਹੋ ਗਿਆ ਇੰਡਸਟਰੀ 'ਚ। ਸੋ ਲਾਲਚ ਕੀਤਾ ਲੋਕਾਂ ਨੇ ਬਹੁਤ, ਉਹਨਾਂ ਠੋਕਰ ਲੱਗਦੀ ਆ ਟਰੱਕਿੰਗ ਇੰਡਸਟਰੀ ਵਿੱਚ। ਹੁਣ ਟਰੱਕ ਬਹੁਤ ਜ਼ਿਆਦਾ ਹੋ ਗਿਆ ਨਾ, ਡਿਮਾਂਡ ਉਹਨਾਂ ਦੀ ਘੱਟ ਆ, ਸਪਲਾਈ ਜ਼ਿਆਦਾ ਹੋ ਗਈ। ਸੋ ਇਹ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ। ਸਾਰਿਆਂ ਨੇ ਕਿਹਾ ਵੀ ਕੰਮ ਸੇਮ ਨਹੀਂ ਰਹਿੰਦੇ ਸਦਾ ਨਾ, ਕਦੇ ਕਦੇ ਇੱਦਾਂ ਹੁੰਦਾ, ਜਿੱਦਾਂ ਮੈਂ ਵੀ 50 ਸਾਲ 'ਚ ਇੱਕ ਵਾਰੀ ਜਿੱਦਾਂ ਨਾ ਜਿਹੜਾ ਹੋਇਆ ਜਦੋਂ ਕਰੋਨਾ ਵਾਇਰਸ ਨਾਲ ਦੌਰਾਨ ਵਿੱਚ। ਸੋ ਉਸ ਹਿਸਾਬ ਨਾਲ ਜਿੱਦਾਂ ਲੋਕਾਂ ਨੇ ਠੋਕਰ ਖਾਧੀ ਆ, ਉਹ ਸੋਚਦੇ ਸੀਗੇ ਵੀ ਜਦੋਂ ਪਹਿਲੇ ਸਾਲ ਕੰਮ ਸੀਗਾ ਉੱਦਾਂ ਹੀ ਚੱਲੀ ਜਾਣਾ, ਪਰ ਇੱਦਾਂ ਨਹੀਂ ਚੱਲਦਾ। ਜਿੰਨਾ ਰੇਟ ਪਹਿਲੇ ਸਾਲ ਸੀ ਉਹ ਕਦੇ ਨਹੀਂ ਕਿਸੇ ਨੇ ਦੇਖਿਆ, ਮੇਰਾ ਖਿਆਲ ਕਦੇ ਹੋਣਾ ਵੀ ਨਹੀਂ ਉਹਨਾਂ ਰੇਟ। ਸੋ ਉਸ ਹਿਸਾਬ ਉੱਦਾਂ ਲਾਈਕ ਜਦੋਂ ਆਪਾਂ ਗੱਲ ਕਰਦੇ, ਜਦੋਂ ਆਪਾਂ ਜ਼ਿਆਦਾ ਲਾਲਚ ਕਰਦੇ ਹਾਂ ਫਿਰ ਬੰਦਾ ਠੋਕਰ ਖਾਂਦਾ। ਹਾਂਜੀ, ਮੌਕਾ ਵੀ ਲੋਕਾਂ ਨੂੰ ਬਹੁਤ ਸੀਗਾ ਵੀ ਜ਼ਿਆਦਾ ਪੈਸੇ ਕਮਾ ਕੇ ਫਾਈਨੈਂਸ਼ਲੀ ਸਟੇਬਲ ਵੀ ਹੋ ਸਕਦੇ, ਜਿਨ੍ਹਾਂ ਦੇ ਕਰਜ਼ੇ ਕੋਲ ਜ਼ਿਆਦਾ ਚੱਕੇ ਸੀਗੇ। ਸੋ ਲੋਕਾਂ ਨੇ ਉੱਧਰ ਨੂੰ ਘੱਟ ਗਿਆ, ਕੋਸ਼ਿਸ਼ ਕੀਤੀ ਵੀ ਬਿਜ਼ਨਸ ਅਸੀਂ ਵਧਾਈਏ ਬਈ ਲਾਲਚ ਦੇ ਹਿਸਾਬ ਨਾਲ। ਸੋ ਉਹਨਾਂ ਸਾਰੀ ਇੰਡਸਟਰੀ ਖਰਾਬ ਹੋਈ ਹੈ ਜੀ। ਧੰਨਵਾਦ ਸਾਰਿਆਂ ਦਾ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਇੱਕ ਤਾਂ ਜਦੋਂ ਪੈਸੇ ਬਣਦੇ ਆ ਨਾ ਕਿਸੇ ਕੋਲ ਵੀ ਹੋਣ, ਤੇ ਉਹ ਮੇਰੇ ਵਰਗੇ ਨੇ ਕਿਸੇ ਨੂੰ ਸੱਦਣਾ ਆ, ਉਹਨਾਂ ਕੋਲ ਜਾ ਵੜਦੇ ਸੀ ਜੀ। ਆ ਟਰੱਕਾਂ ਵਾਲਿਆਂ ਨੇ ਸਪਾਂਸਰ ਕੀਤਾ, ਇਹ ਤਾਂ ਉੱਥੇ ਬੜਾ ਖਤਾ ਖਾਂਦੇ ਆ ਅਸੀਂ, ਹਨਾ। ਹੁਣ ਗੁੱਸਾ ਨਾ ਕਰਿਓ, ਧਾਰਮਿਕ ਭਾਵਨਾਵਾਂ ਨਹੀਂ ਇਹ, ਜਾਂ ਕੋਈ ਬਾਬਾ ਹੋ ਗਿਆ ਜਾਂ ਕੋਈ ਕਲਚਰਲ ਪ੍ਰੋਗਰਾਮ ਹੋ ਗਿਆ, ਉੱਥੇ ਵੀ ਬਹੁਤ ਲੁੱਟੇ ਲੱਟੇ ਜਾਂਦੇ ਆ, ਇਹ ਬਹੁਤ ਜ਼ਿਆਦਾ ਲੁੱਟੇ ਜਾਂਦੇ ਆ। ਇਹ ਸਾਡਾ ਨਾ ਹੋ ਜਾਣਾ, ਉਹ ਤਾਂ 2 ਘੰਟਿਆਂ ਦੀ ਗੱਲਬਾਤ ਹੁੰਦੀ ਆ। ਬਿਲਕੁਲ, ਪੈਸੇ ਨੂੰ ਬਚਾ ਕੇ ਰੱਖੋ, ਖਰਚੋ ਵੀ, ਪੈਸਾ ਸਰਕੂਲੇਟ ਹੋਊਗਾ, ਵੈਸੇ ਤਾਂ ਬਿਜ਼ਨਸ ਚੱਲਦੇ ਰਹਿਣਗੇ, ਪਰ ਬਿਜ਼ਨਸ ਚਲਾਓ। ਉਹ ਜਿਹੜੀਆਂ 4 ਦਿਨ ਦੀਆਂ ਨਾ ਗੱਲਾਂ ਬਾਤਾਂ ਆ, ਉਹ ਨੇ। ਤੁਸੀਂ ਪੈਸੇ ਨੂੰ ਜਿਹਨੇ ਤਾਂ ਸਾਂਭ ਕੇ ਰੱਖ ਲਿਆ, ਸਾਂਭ ਕੇ ਇਹ ਨਹੀਂ ਰੱਖ ਲਿਆ ਵੀ ਖਰਚਾ ਹੀ ਨਹੀਂ ਕੀਤਾ। ਜਿਹਨੇ ਹੁਣ ਆਉਂਦੇ ਆ ਇੱਕ ਟਰੱਕ ਵੀ ਲੈ ਲਿਆ ਵੀ ਪੈਸੇ ਬਣਦੇ ਆ, ਠੀਕ ਆ, ਉਹਦੇ ਵਿੱਚ ਲੱਗਾ ਪੈਸੇ ਬਣਦੇ, ਤੇ ਨਾਲ ਚਾਰਜਰ ਗੱਡੀ ਲੈ ਲਈ, ਨਾਲ ਟੈਸਲਾ ਲੈ ਲਈ, ਤੇ ਫਿਰ ਉੱਥੇ ਆਪਣਾ ਹੁਣ ਮਰਨੇ ਵਾਲੀ ਗੱਲ ਹੀ ਆ, ਉੱਥੇ ਕਰ ਵੀ ਕੀ ਸਕਦੇ ਆ। ਬਲਕਾਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਭਾਈ ਮਹਾਰਾਜ ਸੁੱਖ ਰੱਖੇ। ਤਕਰੀਬਨ ਮੇਰੀ ਆਲ ਲਾਈਫ 45 ਈਅਰ ਇੱਥੇ ਕੰਮ 'ਚ ਹੀ ਲੰਘੀ ਆ। ਠੀਕ ਹੈ ਜੀ। ਇੰਡੀਆ 'ਚ ਵੀ ਇਹੀ ਬੰਬੇ ਸੀ, ਇਹੀ ਕੰਮ ਇੱਥੇ ਵੀ ਸੀਗਾ। ਬਹੁਤ ਵਾਰੀ ਹਵੀਆਂ ਨਵੀਆਂ ਦੇਖੀ ਦੀਆਂ ਜੀ, ਪਰ ਘਬਰਾਉਣੇ ਵਾਲੀ ਗੱਲ ਹੋਈ ਨਹੀਂ। ਇਹ ਘੋੜਿਆਂ ਦੇ ਲੱਤੇ ਘੋੜੇ ਹੀ ਸਹਿੰਦੇ ਹੁੰਦੇ ਆ। ਇਹ ਟਰੱਕਾਂ ਦੇ ਖਰਚੇ ਵੀ ਟਰੱਕਾਂ ਨੇ ਚੱਕਣੇ, ਤੇ ਇਹਨਾਂ ਤੋਂ ਹੀ ਲਾਉਣਾ, ਤੇ ਇਹਨਾਂ ਦੇ ਹੀ ਉੱਤੇ ਚੜ੍ਹਨੇ ਆ। ਇੱਕੋ ਹੀ ਆ ਵੀ ਮੈਨੂੰ ਮੈਂ ਤਾਂ ਫੋਨ ਲਾਇਆ ਤੇ ਮੈਂ ਲਾਉਣਾ ਨਹੀਂ ਸੀਗਾ। ਮੈਨੂੰ ਇੱਕ ਤਾਂ ਪਤਾ ਲੱਗਾ ਵੀ ਇੱਕ ਮੁੰਡੇ ਨੇ ਇਹ ਉੱਤੇ ਥੱਲੇ ਘਾਟਾ ਹੋਇਆ, ਉਹ ਵਿਚਾਰੇ ਆਪਣੇ ਜਾਂ ਸਾਡੇ ਲੜਕਿਆਂ ਬਰਾਬਰ ਕਿੱਦਾਂ ਕਿ ਉਹਨੇ ਸੁਸਾਈਡ ਕਰ ਲਿਆ। ਮੈਂ ਇਹੋ ਗੱਲ ਕਹਿ ਚਾਹੁੰਦਾ ਵੀ ਮੇਰੇ ਉੱਤੇ ਲੱਖਾਂ ਵਾਰੀ ਪੈਸਾ ਚੜਿਆ, ਲੱਖਾਂ ਵਾਰੀ ਉਤਰਿਆ। ਘਬਰਾਉਣੇ ਵਾਲੀ ਲੋੜ ਨਹੀਂ ਹੁੰਦੀ, ਡਟ ਕੇ ਕੰਮ ਕਰੀਓ, ਨੀਂਹ ਸਿੱਧੀ ਰੱਖੋ। ਮਹਾਰਾਜ ਬਰਕਤਾਂ ਬਹੁਤ ਪਾਉਂਦਾ ਟਰੱਕਾਂ 'ਚ, ਇਹਦੇ ਵਰਗੀਆਂ ਹੋਰ ਕਿਤੇ ਬਰਕਤਾਂ ਹੀ ਹੈ ਨਹੀਂ ਗੀਆਂ ਜਿੰਨੀਆਂ ਸਾਨੂੰ ਦਿੱਤੀਆਂ ਸਾਰੀ ਉਮਰ 'ਚ, ਔਰ ਜਿਹੋ ਜਿਹਾ ਅਸੀਂ ਕੰਮ ਸਵਾਰੇ ਆ। ਅੱਛਾ ਬਲਕਾਰ ਸਿੰਘ ਜੀ, ਹੁਣ ਜਿਹੜਾ ਹੈ ਨਾ ਆਪਣੇ ਆਪ ਹੋ ਰਿਹਾ ਕਿ ਮੰਦਵਾੜਾ ਮੰਦੀ ਪਹਿਲਾਂ ਨਾਲੋਂ ਰੇਟਾਂ ਦੇ ਵਿੱਚ ਜਾਂ ਲੋਡਾਂ ਦੇ ਵਿੱਚ ਕੋਈ ਗੱਲ ਨਹੀਂ ਪੈਂਦੀ ਰਹਿੰਦੀ। ਮਹੀਨਾ ਖੜੇ ਰਹਿੰਦੇ ਰਹੇ ਆ ਜੀ, ਅਸੀਂ ਮਹੀਨਾ ਖੜੇ ਰਹਿੰਦੇ ਰਹੇ ਆ। ਇੱਕੋ ਹੀ ਹੁੰਦਾ ਵੀ ਤੁਸੀਂ ਆਪਣੀ ਲਿਮਟ ਨਾਲ ਚੱਲੋ, ਲਿਮਟ ਨਾਲ ਖਰਚਾ ਕਰੋ, ਦੂਜੇ ਦੀ ਰੀਸ ਨਾ ਕਰੋ। ਜੀ ਬਿਲਕੁਲ ਸਹੀ, ਬਿਲਕੁਲ ਸਹੀ। ਹਾਂ, ਤੇ ਤੁਰੇ ਰਹੋ, ਕੋਈ ਪਰਵਾਹ ਨਹੀਂ। ਮਹਾਰਾਜ ਨੇ ਇਹੋ ਕਰਨਾ। ਦੂਜਾ ਇਹ ਆ ਜੇ ਹੁਣ ਹਿੰਮਤ ਰੱਖੋ, ਇਹ ਥੋੜਾ ਭਿਖਾਰੀ ਮਾਂ ਦੀ ਕੁੱਛ 'ਚ ਬੈਠੇ ਰਹਿਣਾ। ਤੁਰੋ, ਇੱਥੋਂ ਚੱਕੋ ਜਾਓ ਸਿਆੜੋਂ ਚੱਕੋ ਜਾਓ, ਉਧਰ ਜੋਰਜ ਪੇਟ ਲਾ ਲਓ, ਉਧਰੋਂ ਨਰਸਰੀ ਚੱਲਦੀ, ਉਰਾ ਪਰਾ ਚੱਲਦਾ, 8-10 ਰੇਟ ਹੁੰਦਾ, ਸਿਆੜ ਲੈ ਲਓ, ਉਹ ਚੱਕੋ। ਉਧਰੋਂ ਘੁੰਮ ਕੇ ਚੱਲ ਜਾਓ, ਜਿੱਧਰ ਨੂੰ ਸੂਤ ਲੱਗਦਾ ਫਰੀਡਾ ਨੂੰ, ਟੈਕਸ ਨੂੰ ਚੱਲ ਜਾਓ, ਟੈਕਸ ਤੇ ਐਨੂੰ ਆ ਜਾਓ, ਘੁੰਮ ਕੇ ਗੇੜਾ ਮਾਰੋ। ਹਾਂ, ਏਡੀ ਕਿਹੜੀ ਗੱਲ ਹੋਇਆ ਕਿਤੇ ਤਾਂ ਨੌਕਰੀ ਜਿਹੜੀ ਕਿਸੇ ਨੇ ਕਰਨੀ, ਅਮਿਤ ਕਾਲਿਆਂ ਗੋਰਿਆਂ ਦੀਆਂ ਸਟੋਰਾਂ ਦੇ ਗਾਲਾਂ ਖਾਣੀਆਂ, ਭਾਵੇਂ 5000 ਹੋਵੇ, 4000 ਹੋਵੇ। ਦੇਖੋ ਕੰਮ ਜੋ ਵੀ ਹੈ, ਕੰਮ ਕੋਈ ਛੋਟਾ ਵੱਡਾ ਨਹੀਂ, ਕੋਈ ਮਾੜਾ ਨਹੀਂ, ਕੰਮ ਹੀ ਹੁੰਦੇ ਆ। ਚਲੋ ਇਹ ਗੱਲ ਮੈਂ ਨਹੀਂ ਗੱਲ ਕਰਦਾ, ਮੈਂ ਕਹਿੰਦਾ ਵੀ ਜਿਹੜਾ ਟਰੱਕ ਵਾਲਾ ਉਹ ਛੱਡ ਕੇ ਕਹੇ ਨਾ ਮੈਂ ਸਟੋਰ ਤੇ ਲੱਗ ਜਾਣਾ, ਉਹ ਉਹਦੀ ਸੋਚ ਮਾੜੀ ਆ। ਮੈਂ ਇਹ ਗੱਲ ਕਹਿਣੀ ਚਾਹੁੰਦਾ।
ਚਲੋ ਠੀਕ ਹੈ ਥੈਂਕ ਜੀ। ਯੂ ਹਾਂ, ਦੈਟਸ ਜੀ ਗੁੱਡ ਜੌਬ ਆ। ਕਿਸੇ ਦਾ ਜੀ ਨਹੀਂ ਕਰਦਾ ਹੁਣ ਕੋਈ ਐਮਰਜੈਂਸੀ ਆ ਜਾਏ ਹੁਣੇ ਚਾਬੀ ਘਰ ਰੱਖੋ ਇੰਡੀਅਨ ਮਿੰਟ 'ਚ ਚੜ ਜਾਓ। ਇਹਦਾ ਨਹੀਂ ਕਿ ਛੁੱਟੀ ਲੈਣੀ ਪੈਣੀ ਆ। ਸਾਡੇ ਨਿਆਣੇ ਕੰਮ ਕਰਦੇ ਆ ਹਸਪਤਾਲਾਂ 'ਚ, ਉਹ ਵੀ ਕਰਦੇ ਆ। ਮੇਰਾ ਲੜਕੇ ਨੇ ਛੱਡਤੀ ਇੰਜੀਨੀਅਰ ਕੀਤੀ, ਉਹ ਤੇ ਟਰਾਂਸਪੋਰਟ ਲਾਈਨ 'ਚ ਹੀ ਆ ਗਿਆ। ਪਰ ਨਹੀਂ, ਬਾਦਸ਼ਾਹੀ ਆ, ਕਿਸੇ ਦੀ ਗੁਲਾਮੀ ਨਹੀਂ ਆ, ਕੁਛ ਨਹੀਂ ਆ। ਸਾਰੀ ਉਮਰ ਅਸੀਂ ਇਕੱਠੇ 45 ਸਾਲ ਹੋ ਗਏ ਮੈਨੂੰ ਇਸ ਕੰਮ 'ਚ। ਬਹੁਤ ਵਾਰੀ ਕਰਜ਼ਾ ਚੜਿਆ, ਬਹੁਤ ਵਾਰੀ ਉਤਰਿਆ, ਮੈਂ ਮਾਣ ਨਹੀਂ ਕਰਦਾ। ਬਹੁਤ ਵਾਰੀ ਕੰਮ ਵਧੀਆ ਵੀ ਕੀਤੇ ਆ, ਇਹ ਨਹੀਂ ਗੱਲ। ਪਰ ਇਹਦੇ ਵਰਗਾ ਨਜ਼ਾਰਾ ਕਿਤੇ ਨਹੀਂਗਾ ਜਿਹੜਾ ਸਿੱਧੀ ਨੀਂਦ ਨਾ ਕਰਦਾ, ਇਮਾਨਦਾਰੀ ਨਾ ਕਰੇ, ਕਿਸੇ ਦਾ ਪੈਸਾ ਨਾ ਖਾਵੋ, ਨਾ ਕਿਸੇ ਦੇ ਨਾਲ ਚਲੋ। ਆਪਣੀ ਡਿਸਪੈਚ ਆਪਣੀ ਜਿਹਨਾਂ ਨਿਆਣਿਆਂ ਨੂੰ ਕਰਨੀ ਉਹਦੀ ਕੋਈ ਗੱਲ ਨਹੀਂ ਹੈਗੀ। ਇਹ ਉੱਤੇ ਥੱਲੇ ਦਿਨ ਆਉਂਦੇ ਰਹਿੰਦੇ ਆ, ਪਰ ਚੜ੍ਹਦੀ ਕਲਾ 'ਚ ਬੰਦੇ ਨੂੰ ਰਹਿਣਾ ਚਾਹੀਦਾ। ਨੈਗੇਟਿਵ ਸੋਚ ਨਹੀਂ ਰੱਖਣੀ ਚਾਹੀਦੀ। ਬਸ ਮਹਾਰਾਜ ਚੜ੍ਹਦੀ ਕਲਾ ਰੱਖੇ, ਚੜ੍ਹਦੀ ਕਲਾ, ਕੋਈ ਨਾ ਘਬਰਾਵੋ। ਉਹ ਜਿਹੜਾ ਲੜਕਾ ਡੈਥ ਹੋਈ ਮੈਨੂੰ ਉਹਦੇ ਤੇ ਬਹੁਤ ਆ, ਕੋਈ ਇਹੋ ਜਿਹਾ ਨਾ ਘਬਰਾਓ ਬਸ। ਹਾਂ, ਥੈਂਕ ਯੂ ਜੀ, ਕੋਈ ਪਰਵਾਹ ਨਹੀਂ, ਚੱਲਦੇ ਰਹਿੰਦੇ ਦਿਨ ਏਦਾਂ। ਜ਼ਿੰਦਗੀ ਬਣੀ ਹੈ, ਜ਼ਿੰਦਗੀ ਜਿੰਦਾ ਚੱਲੀ ਦਾ ਨਾਂ ਆ। ਥੈਂਕ ਯੂ ਬਲਕਾਰ ਸਿੰਘ ਜੀ। ਬਿਲਕੁਲ, ਇਹ ਤਾਂ ਜਿੱਦਾਂ ਹੁਣ ਤੁਹਾਡੇ ਬੱਚੇ ਉਧਰ ਆ ਗਏ ਆ, ਤੁਹਾਡੀ ਉਹ ਡਿਪੈਂਡ ਆ ਸੋਚ ਦੇ ਉੱਤੇ ਜੀ। ਤੁਹਾਡੀ ਸੋਚ ਤੇ ਡਿਪੈਂਡ ਆ, ਕਿਉਂਕਿ ਹੁਣ ਬਹੁਤ ਵਾਰੀ ਇਹ ਚੀਜ਼ਾਂ ਦੇਖੀਆਂ ਜਾਂਦੀਆਂ। ਵੈਸੇ ਵੱਖਰਾ ਵਿਸ਼ਾ ਆ ਇੱਕ ਜਿਹੜਾ ਇਹ ਗੱਲ ਕਰਕੇ ਗਏ ਆ। ਠੀਕ ਹੈ, ਆਪਣਾ ਬਿਜ਼ਨਸ ਆ, ਅਸੀਂ ਤੇ ਕਦੀ ਨਹੀਂ ਕਹਿੰਦੇ ਕਿ ਆਪਣਾ ਬਿਜ਼ਨਸ ਨਾ ਕਰੋ। ਸ਼ਾਹੀ ਬਿਜ਼ਨਸ ਹੁੰਦੇ ਆ, ਪਰ ਜੇ ਤੁਹਾਡਾ ਉਹਦੇ ਵਿੱਚ ਸਰਦਾ ਹੀ ਨਹੀਂਗਾ ਤੇ ਫਿਰ ਤੁਸੀਂ ਧਮਸੜਾ ਮਾਰ ਕੇ ਉੱਥੇ ਥੋੜੀ ਬੈਠੇ ਰਹਿਣਾ। ਮੂੰਹ ਬਾਂਹ ਜ਼ਿੰਦਗੀ ਆ, ਇਹ ਮੂਵ ਹੁੰਦੀ ਆ। ਆਉਂਦੇ ਦੇ ਹੱਥ ਵਿੱਚ ਕਿਸੇ ਦੇ ਵਿੱਚ ਟਰੱਕ ਨਹੀਂ ਹੁੰਦਾ, ਬਿਲਕੁਲ ਕਿਸੇ ਦੇ ਆਉਂਦੇ ਨੂੰ ਕਿਸੇ ਨੂੰ ਐਡੇ ਹਾਰ ਨਹੀਂ ਪੈਂਦੇ ਹੁੰਦੇ। ਸਾਰੇ ਛੋਟੀਆਂ ਮੋਟੀਆਂ ਕੰਮ ਕਰਕੇ ਤਾਂ ਚੜ੍ਹਦੇ ਆ। ਨਾਲੇ ਕੰਮ ਕਦੇ ਵੀ ਛੋਟਾ ਵੱਡਾ ਨਹੀਂ ਹੁੰਦਾ, ਕੰਮ ਹੀ ਹੁੰਦਾ। ਇੱਕ ਬਥੇਰੀ ਵਾਰ ਬੰਦਿਆਂ ਨੂੰ ਜਿਹੜੇ ਕੰਮ ਕਰਨੇ ਪੈਂਦੇ, ਔਰ ਬਥੇਰੇ ਬੰਦੇ ਇਸ ਤਰ੍ਹਾਂ ਹੀ ਹੱਥੀਂ ਕਿਰਤ ਕਰਕੇ ਕਾਮਯਾਬ ਹੁੰਦੇ ਆ। ਨਾ ਸਟੋਰਾਂ ਤੇ ਲੱਗਣਾ ਗਲਤ ਆ, ਨਾ ਖੇਤਾਂ 'ਚ ਕੰਮ ਕਰਨਾ ਗਲਤ ਆ, ਕਿਤੇ ਵੀ ਕੰਮ ਕਰਨਾ ਗਲਤ ਕੋਈ ਕੰਮ ਦੇ ਵਿੱਚ ਗੱਲ ਨਹੀਂ ਹੈਗੀ, ਕੋਈ ਕੰਮ ਗਲਤ ਨਹੀਂ ਹੈਗਾ। ਤੁਸੀਂ ਹੌਲੀ ਹੌਲੀਆਂ ਤਰੱਕੀਆਂ ਕਰੋ, ਸਾਰਾ ਕੁਛ ਕਰੋ। ਹੁਣ ਅਸੀਂ ਆਪਣੀ ਗੱਲ ਦੱਸਦੇ ਹਾਂ ਕਿ ਪ੍ਰਵੀਨ ਹੀ ਲੱਕੀ ਸੀਗਾ, ਆਉਂਦਾ ਰੇਡੀਓ ਤੇ ਲੱਗ ਗਿਆ ਮਾਈਕ ਤੇ, ਪਰ ਸਾਡੇ ਵਰਗੇ ਤਾਂ ਏਦਾਂ ਨਹੀਂ ਹੋਏ। ਅਸੀਂ ਤਾਂ ਬਹੁਤ ਕੰਮ ਕੀਤੇ ਆ। ਬਿਲਕੁਲ ਕੰਮ ਕੋਈ ਮਾੜਾ ਨਹੀਂ। ਅਸੀਂ ਨਹੀਂ ਉਹ ਕਹਿੰਦੇ ਕਿੰਨੇ ਕਰਮਾਂ ਵਾਲੇ ਉਹ ਕੰਮ ਸੀ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾ ਦਿੱਤਾ। ਬਿਲਕੁਲ। ਸੋ ਕਦੀ ਵੀ ਕੋਈ ਕੰਮ ਮਾੜਾ ਨਹੀਂ ਹੁੰਦਾ। ਕੱਲ ਨੂੰ ਰੱਬ ਨਾ ਕਰੇ ਕੁਛ ਹੋ ਜਾਏ, ਅਸੀਂ ਬੈਕ ਟੂ ਉਹਨਾਂ ਚੀਜ਼ਾਂ ਤੇ ਜਾ ਸਕਦੇ ਹਾਂ। ਤੁਸੀਂ ਘਰ-ਬਾਰ ਤੋਰਨੇ ਆ, ਤੁਸੀਂ ਜੌਬ ਕਰੋ। ਇਹ ਥੋੜੀ ਆ ਕਿ ਵੀ ਤੁਸੀਂ ਸਟੋਰ ਤੇ ਕੰਮ ਨਹੀਂ ਕਰਨਾ, ਉੱਥੇ ਕਾਲੇ ਗੋਰੇ ਵੀ ਲੈਣ ਆਉਂਦੇ ਆ ਚੀਜ਼ਾਂ, ਇਹ ਨਹੀਂ ਗੱਲ ਹੈਗੀ। ਪਰ ਗੱਲ ਕਿ ਤੁਸੀਂ ਬਹੁਤ ਵਧੀਆ ਗੱਲ ਤੁਸੀਂ ਕਰਕੇ ਗਏ ਆ ਕਿ ਚੜ੍ਹਦੀ ਕਲਾ 'ਚ ਰਹੋ। ਕਿਸੇ ਨੇ ਮਾੜਾ ਨਹੀਂ ਸੋਚਣਾ, ਕਿਸੇ ਨੇ ਇਹ ਨਹੀਂ ਕਹਿਣਾ ਕਿ ਉਹ ਕਾਲੀ ਨਾਗਣੀ ਲੈ ਕੇ ਤੁਰੇ ਫਿਰੋ, ਸ਼ਰਾਬ ਪੀ ਚਲੋ, ਅੰਦਰ ਹੀ ਵੜ ਕੇ ਤੁਸੀਂ ਹੋਰ ਮਰਵਾਨਾ ਪੀ ਚਲੋ, ਕਿਉਂਕਿ ਸਾਨੂੰ ਤਾਂ ਜੀ ਦੁੱਖ ਹੀ ਬਹੁਤ ਆ। ਸਾਨੂੰ ਤਾਂ ਇਹਨਾਂ ਚੀਜ਼ਾਂ ਦਾ ਦੁੱਖ ਹੀ ਬਹੁਤ। ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ। ਵਾਪਸ ਆਣ ਕੇ ਫਿਰ ਗੱਲਬਾਤ ਨੂੰ ਅਸੀਂ ਜਾਰੀ ਰੱਖਾਂਗੇ। ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 13
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਟਰੱਕਿੰਗ ਇੰਡਸਟਰੀ ਦੇ ਬਾਰੇ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ। ਤੇ ਆਪਾਂ ਕੁਛ ਕਮੈਂਟ ਰਹਿ ਗਏ ਆ, ਉਹਦੇ ਜੀ। ਵਿੱਚ ਆਪਾਂ ਚੜ੍ਹਦੀ ਕਲਾ ਦੀਆਂ ਗੱਲਾਂ ਕਰੀਏ ਹੂੰ ਕਿ ਤੁਸੀਂ ਜੇ ਤੁਹਾਡੇ 1-2 ਫੇਰੇ ਘਟ ਗਏ ਆ, ਹੋਰ ਹਾਂਜੀ। ਮਹੀਨੇ 2 ਮਹੀਨੇ ਆ ਕੰਮ ਨਾ ਚੱਲੂਗਾ, 5 ਜੀ। ਨੇ ਚੱਲੂਗਾ, 6 ਨੇ ਚੱਲੂਗਾ, ਬਿਲਕੁਲ। ਅਖੀਰ ਨੇ ਕੰਮ ਨੂੰ ਚੱਲ ਕੇ ਰਹਿਣਾ ਆ। ਹੂੰ ਤੁਸੀਂ ਇਸ ਹਾਰਡ ਟਾਈਮ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਰੱਖਣਾ ਆ। ਜੀ। ਆਪਣੀਆਂ ਪੇਮੈਂਟਾਂ ਉਹ ਨਾ ਤੋੜੋ। ਅੱਗੇ ਸਨੀ ਜੀ ਵੀ ਦੱਸ ਕੇ ਗਏ ਆ ਹੂੰ ਕਿ ਜੇ ਤੁਹਾਡਾ ਕ੍ਰੈਡਿਟ ਆ ਜਿਹੜਾ ਉਹ ਮੈਸਅਪ ਹੋ ਗਿਆ, ਨਾ ਤੁਸੀਂ ਕੋਈ ਘਰ ਲੈ ਸਕੋਗੇ। ਕਈ ਵਾਰ ਤਾਂ ਤੁਹਾਨੂੰ ਅਪਾਰਟਮੈਂਟ ਵੀ ਨਹੀਂ ਮਿਲਦੀ ਰੈਂਟ ਤੇ, ਬਹੁਤ ਕੁਝ ਨਹੀਂ ਮਿਲਦਾ ਹੁੰਦਾ। ਪਰ ਜੀ। ਉਹਨੂੰ ਨਾ ਤੁਸੀਂ ਏਦਾਂ ਕਰੋ। ਬਹੁਤ ਸਾਰੇ ਲੋਕ ਆ ਉਹ ਇਹਨਾਂ ਦਿਨਾਂ ਦੇ ਵਿੱਚ ਸਾਰੇ ਕਾਰਡ, ਕਈ ਵਾਰੀ ਨਾ ਸਲਾਹ ਏਦਾਂ ਦੀ ਮਿਲ ਜਾਂਦੀ ਆ, ਆਪਣੇ ਹੂੰ ਕਾਰਡ ਯੂਜ਼ ਕਰ ਲਓ, ਬੈਂਕਰਪਸੀ ਫਾਈਲ ਕਰ ਦਿਓ। ਜੀ। ਉਹਦੇ ਨਤੀਜੇ ਬਾਅਦ ਵਿੱਚ ਭੁਗਤਣੇ ਪੈਂਦੇ ਆ ਤੁਹਾਨੂੰ। ਬਾਅਦ ਚ ਸਹੀ ਗੱਲ। ਹਾਂ, ਬਿਲਕੁਲ। ਤੁਹਾਡਾ ਤਾਂ ਪਤਾ ਨਹੀਂ ਕਿਤੇ ਇਮੀਗ੍ਰੇਸ਼ਨ ਵਾਲੇ ਨਾ ਦੇਖਣ ਲੱਗ ਪੈਣ ਕਿ ਸਾਡਾ ਕ੍ਰੈਡਿਟ ਕਿੱਦਾਂ ਦਾ ਆ। ਸੋ ਹੂੰ ਬਹੁਤ ਸਾਰੇ ਲੋਕ ਜਿਹੜੇ ਬਿਲੀਅਨਰ ਸੀਗੇ ਨਾ, ਜੀ। ਉਹ ਇੱਕ ਰਾਤ ਦੇ ਵਿੱਚ 90% 95% ਉਹ ਹੂੰ ਉੱਡ ਗਿਆ ਉਹਨਾਂ ਦਾ ਸਭ ਕੁਝ। ਹੂੰ ਜੀ। ਉੱਡ ਜੀ। ਗਿਆ ਸਾਰਾ ਕੁਝ। ਜਿੱਦਣ ਉਹ ਹੁੰਦਾ ਸੀ, ਬਹੁਤ ਸਾਰੇ ਲੋਕਾਂ ਨੂੰ ਅਸੀਂ ਜਾਣਦੇ ਆ ਜਿਹੜੇ ਹਾਈ ਪੇ ਜੌਬ ਹੈਗੀਆਂ ਉਹਨਾਂ ਦੀਆਂ, ਆਪਣੇ ਹੂੰ ਆਪ ਨੂੰ ਕੰਪਿਊਟਰ ਮਾਸਟਰ ਵੀ ਸਮਝਦੇ ਸੀਗੇ। ਜੀ। ਉਹਨਾਂ ਨੇ ਜਿਹੜੀ ਆ ਕ੍ਰਿਪਟੋ ਕਰੰਸੀ ਵਗੈਰਾ ਏਦਾਂ ਦੇ ਵਿੱਚ ਉਹਨਾਂ ਨੇ ਉਹ ਇਨਵੋਲਵ ਸੀਗੇ। ਹੂੰ ਬਹੁਤ ਕੁਛ ਉਹਨਾਂ ਦੇ ਵਿੱਚ ਚੱਲਦਾ ਸੀ, ਪਰ ਉਹਨਾਂ ਨੂੰ ਪਤਾ ਹੁੰਦਾ ਹੀ ਨਹੀਂ ਸੀ ਕੌਣ ਇਹਦਾ ਮਾਲਕ ਹੈ, ਕਿੱਥੋਂ ਇਹ ਚੀਜ਼ਾਂ ਚੱਲਦੀਆਂ ਆ। ਜੀ। ਸੋ ਉਹ ਸਾਰਾ ਕੁਛ ਹੀ ਜਾਂਦਾ ਰਿਹਾ ਉਹਨਾਂ ਦਾ, ਸਾਰਾ ਕੁਛ ਹੀ। ਕਈ ਵਾਰੀ ਫਿਰ ਬੰਦਾ ਕੋਲ ਪੈਸਾ ਇੰਨਾ ਹੁੰਦਾ ਨਾ, ਦੂਜੇ ਬੰਦੇ ਨੂੰ ਬੰਦਾ ਨਹੀਂ ਜਾਣਦਾ। ਨਹੀਂ ਜਾਣਦਾ। ਬਿਲਕੁਲ। ਸੋ ਆਪਣੇ ਆਪ ਦੇ ਵਿੱਚ ਰਿਹਾ ਕਰੋ, ਸ਼ਾਂਤੀ 'ਚ ਰਿਹਾ ਕਰੋ। ਜੇ ਪੈਸਾ ਵੀ ਹੁੰਦਾ ਆ ਤੇ ਉਹਦੇ ਵਿੱਚ ਤੁਹਾਨੂੰ ਏਦਾਂ ਨਹੀਂ ਸੋਚਣ ਦੀ ਲੋੜ ਪਈ ਅਸੀਂ ਹੁਣ ਰੱਬ ਨੂੰ ਵੀ ਮਾਤ ਪਾ ਸਕਦੇ ਹਾਂ। ਹੂੰ 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 ਇਸ ਦੁਨੀਆ ਦੇ ਉੱਤੇ ਰਹਿਣਾ ਆ ਤੁਸੀਂ, ਹੂੰ ਇੱਥੇ ਹੀ ਰਹਿਣਾ ਆ। ਜੇ ਤੁਹਾਡੇ ਕੋਲ ਕੁਛ ਨਹੀਂ ਹੈਗਾ, ਤੁਸੀਂ ਰੋਟੀ ਤਾਂ ਖਾਂਦੇ ਆ ਨਾ, ਜੀ। ਬਿਲਕੁਲ। ਰੋਟੀ ਖਾਂਦੇ ਆ, ਸਿਰ ਤੇ ਛੱਤ ਹੱਸ ਤੇ ਕੇ ਹੈ ਨਾ। ਬੋਲੋ। ਨਹੀਂ ਕੰਮ ਹੈਗਾ, ਨਹੀਂ ਪੇ ਵਾਲੀ ਜੌਬ ਹੈਗੀ, ਹੂੰ, ਆਪਣੀ ਮੈਂਟਲ ਹੈਲਥ ਰੱਖਣ ਲਈ ਕਿਤੇ ਵਲੰਟੀਅਰ ਕਰੀ ਜਾਓ, ਜੀ। ਲੋਕਾਂ 'ਚ ਜਾਓ, ਸੇਵਾ ਕਰੀ ਜਾਵੋ, ਉਦਾਂ ਹੀ ਹੂੰ ਕਿਸੇ ਦੀ ਹੈਲਪ ਕਰਿਆ ਵੋ। ਹੂੰ ਤੁਹਾਡੀ ਮੈਂਟਲ ਹੈਲਥ ਠੀਕ ਰਹੂਗੀ। ਸਭ ਤੋਂ ਵੱਧ ਜਿਹੜਾ ਦਿਮਾਗ ਤੇ ਬੋਝ ਪੈਂਦਾ ਨਾ, ਮੈਂਟਲ ਹੈਲਥ ਤੇ ਪੈਂਦਾ ਤੁਹਾਨੂੰ। ਹੂੰ 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 ਜੇ ਉਹ ਖਰਾਬ ਹੋ ਗਈ, ਫਿਰ ਤਾਂ ਆਪਾਂ ਕਿਸੇ ਕੰਮ ਦੇ ਨਹੀਂ ਰਹਿਣਾ ਦੁਨੀਆ ਦੇ ਉੱਤੇ। ਜੀ। ਇਹ ਚੱਲਦੀਆਂ ਦੇ ਹੁੰਦੇ ਆ ਸਾਰਾ। ਜੀ। ਜੀ। ਸੋ ਕੋਈ ਨਹੀਂ, ਆਪਣੀਆਂ ਜਿਹੜੀਆਂ ਪੇਮੈਂਟਾਂ ਆ ਉਹਨਾਂ ਨੂੰ ਠੀਕ ਨਾਲ ਕਰੋ। ਇਹ ਨਹੀਂ ਹੁਣ ਅੱਗਾਂ ਉੱਗਾਂ ਲਾਉਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਸਾਰੇ ਹੁਸ਼ਿਆਰ ਹੋ ਗਈ ਹੈ ਦੁਨੀਆ। ਹੂੰ ਕਿ ਆਪਾਂ ਏਦਾਂ ਦੇ ਕੰਮ ਨਾ ਹੀ ਕਰੀਏ, ਚੰਗੇ ਰਹੀਏ, ਸਾਫ਼ ਸੁਥਰੇ ਰਹੀਏ। ਜਸਵੀਰ ਸਿੰਘ ਜੀ, ਜਸਵੀਰ ਸਿੱਧੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕਿਦਾਂ ਕੀ ਹਾਲ ਆ? ਠੀਕ ਹੈ ਸਤਿ ਜੀ। ਸ਼੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਅੱਜ ਮੁੱਦਾ ਕਿਹੜਾ ਚੱਲ ਰਿਹਾ? ਉਹਦਾ ਕੋਈ ਨਹੀਂ ਚੱਲ ਰਿਹਾ, ਤੁਸੀਂ ਦੱਸੋ ਜੀ। ਅੱਛਾ, ਮੈਂ ਹੁਣ ਸੁਣਦਾ ਸੀ ਮਾੜਾ ਜਿਹਾ ਤੁਹਾਡਾ ਕੰਮ। ਤਾਂ ਅਸਲ ਨਾ ਅਸੀਂ ਸਾਰੇ ਕਰਕੇ ਦੇਖਣੇ ਚਾਹੀਦੇ ਆ। ਜੀ। ਚਾਹੀਦੇ ਆ। ਹਾਂ, ਇੱਕ ਕੰਮ ਹੀ ਡਿਪੈਂਡਰੀ ਰਹਿਣਾ ਚਾਹੀਦਾ। ਤੇ ਮੈਂ ਤੁਹਾਨੂੰ ਦੱਸਾਂ, ਜਦੋਂ ਮੈਂ ਪਹਿਲਾਂ ਅਮਰੀਕਾ ਰਿਹਾ ਸੀ, ਵੀ ਉਹ ਬੰਨਾ ਟੱਪ ਕੇ ਆਏ ਸੀ ਬੰਦੇ ਵਾਲੇ। ਨਹੀਂ, 50% ਤੋਂ ਜ਼ਿਆਦਾ ਤਾਂ ਆਪਾਂ ਉਦਾਂ ਹੀ ਆਏ ਹੋਏ ਆ। ਉਹ 'ਚ ਕੋਈ ਮਾੜੀ ਗੱਲ ਨਹੀਂ, ਕੰਮ ਕਰੋ ਆਣ ਕੇ। ਜੀ। ਜੀ। ਹਾਂਜੀ, ਮੈਂ ਪਹਿਲਾਂ ਕੰਮ ਕੀਤਾ ਸੀ। ਮੈਂ ਜਿਹੜੇ ਆਪਣੇ ਬਾਰਬਰ ਸ਼ਾਪਾਂ ਦੇ ਸ਼ੀਸ਼ੇ ਨੇ ਉਹਦੇ ਵੱਡੇ ਜਿਹੜੇ ਕੰਧਾਂ, ਉਹਨੂੰ ਪਾਲਿਸ਼ ਕਰਨਾ। ਮੈਂ ਪਾਲਿਸ਼ ਕਰਦਾ। ਮੈਨੂੰ ਇੱਕ ਨਹੀਂ ਦੱਸਿਆ ਬੰਦੇ ਨੇ ਵੀ ਕਹਿੰਦਾ ਏਦਾਂ ਕਰਨਾ ਮਸ਼ੀਨ ਲੈ ਕੇ ਨਾ। ਜੀ। ਪਾਲਿਸ਼ ਤੇ ਮੈਂ ਕਿਹਾ ਫੜਾ ਜਿਹੜਾ ਮਸ਼ੀਨ ਨਾ ਉਹ ਬੋਲੀ ਜਾਵੇਗੀ ਨਾ, ਪੜ੍ਹੇ ਵੀ ਉਹਨਾਂ ਕਿਸੇ ਤੇ ਉਹ ਜਿਹੜੇ ਨਾਲ ਦੇ ਵਿਚਾਰੇ ਉਹ ਪਹਿਲੇ ਸੀਗੇ, ਮੈਨੂੰ ਪਤਾ ਨੀ ਲੱਗੇ। ਏਦਾਂ ਹੱਥ ਮਾਰਨ ਥੋੜਾ ਮੈਨੂੰ ਨਾ ਵੀ ਹੌਲੀ ਹੋ ਜਾ। ਮੈਂ ਕਿਹਾ ਕਹਿੰਦੇ ਤੂੰ ਘੱਟ ਕਰਨਾ, ਫਿਰ ਤੇਜ਼ ਹੋ ਜਾ। ਜਦੋਂ ਸ਼ਾਮ ਨੂੰ ਨਾ ਮਾਲਕ ਆਇਆ ਤੇ ਮੈਂ ਤਾਂ ਕਰ ਕੇ ਵਿਹਲਾ ਹੋ ਗਿਆ। ਕਹਿੰਦਾ ਕੰਮ ਮੈਂ ਕਿਹਾ ਦਿੱਤਾ ਸੀ ਤੇ ਮੈਂ ਨਵੇੜਦਾ। ਮੈਂ ਇਸ਼ਾਰਿਆਂ ਨਾਲ ਸਮਝਾਤਾ ਵੀ ਆ ਨਵੇੜਦਾ ਹੈ ਨੀ ਕੁਛ ਮੇਰੇ ਕੋਲ। ਤੇ ਉਹ ਮੇਰੀ ਡਿਨਰ ਲੈ ਆ ਜਾ ਕੇ। ਅੱਛਾ, ਮੈਂ ਕਿਹਾ ਖਾਣਾ ਵੀ ਲਿਆ ਜਾ ਕੇ। ਹੁਣ ਸਾਨੂੰ ਪਤਾ ਲੱਗ ਵੀ ਖਾਣਾ ਕੀ ਆ। ਏਦਾਂ ਸਮਾਨ ਜਿਹੜਾ ਉਹ ਆਪਦੇ ਹਿਸਾਬ ਨਾਲ ਲੈ। ਮੈਂ ਕਿਹਾ ਇਹ ਤਾਂ ਹੀ ਖਾਂਦੇ ਨੀ। ਹਾਂ, ਹਾਰਡਸ਼ਿਪ ਦੇ ਵਿੱਚ ਹੀ ਬਹੁਤ ਨੰਗੇ, ਜਦੋਂ ਆਪਣੇ ਲੋਕ ਬਹੁਤੇ ਵੀ ਨਹੀਂ ਹੁੰਦੇ ਸੀਗੇ। ਜੀ। ਬਿਲਕੁਲ। ਮੈਂ 1.5 ਸਾਲ ਕੀਤਾ ਮੈਂ ਜੀ ਉਹ ਕੰਮ। ਹਾਂਜੀ, ਮੈਂ ਪਾਲਿਸ਼ ਕਰ ਲੈਣਾ ਸ਼ੀਸ਼ਿਆਂ ਨੂੰ। ਮੈਂ ਸਪੀਡ ਨਹੀਂ ਜੰਗ ਸੀਗੇ ਤੇ ਮਨ ਚ ਡਰ ਹੋਣਾ ਮਾਲਕ ਹਟਾਣਾ ਹੋਵੇ ਨਾ, ਪੇਪਰ ਕੋਲ ਤੇ ਨਾ ਬੋਲੀ। ਮੁੜ ਕੇ
ਫਿਰ 2 ਸਾਲ ਗੈਸ ਚੇਂਜ ਤੇ ਕੀਤਾ। ਉਦੋਂ ਬਾਅਦ ਨਿਊ ਸਿਟੀ ਜੈਲੋ ਕੈਬ ਚਲਾਈ 10-11 ਸਾਲ ਜੀ। ਕੰਮ ਤੇ ਕੋਈ ਵੀ ਮਾੜਾ ਨਹੀਂ। ਕੰਮ ਨਹੀਂ ਫਿਰ ਕੈਲੀਫੋਰਨੀਆ ਆ ਕੇ ਫਿਰ ਸੈਵਲਮ ਤੇ ਕੀਤਾ। ਉਦੋਂ ਬਾਅਦ ਚ ਆਪ ਦਾ ਵੀ ਖੋਲਿਆ, ਨਹੀਂ ਚੱਲਿਆ ਦੁਬਾਰਾ। ਫਿਰ ਕੰਮ ਕੀਤਾ, ਸਿਕਿਉਰਿਟੀ ਦਾ ਕੀਤਾ, ਕਰਾ ਕੇ ਤਾਂ ਹੁਣ ਸਬਜ਼ੀ ਵੇਚਦੇ ਆ ਚੱਲਦੀ ਆ। ਵਧੀਆ ਵਧੀਆ ਜੀ, ਕੰਮ ਤੇ ਇਹ ਆ ਵੀ ਜਿਹੜੇ ਮਰਜ਼ੀ ਕੰਮ ਤੇ ਖੜ ਜਾਈਏ, ਤੁਸੀਂ ਆਲ ਰਾਊਂਡਰ ਚਾਹੀਦੇ ਆ ਤੁਹਾਨੂੰ। ਏਦਾਂ ਨਹੀਂ ਵੀ ਇੱਕ ਕੰਮ ਬੰਦ ਹੋ ਗਿਆ ਦੂਆ ਤੁਹਾਡੇ ਲਈ ਬੰਦ ਆ। ਦਰਵਾਜ਼ੇ ਨਹੀਂ ਬੰਦ, ਦਰਵਾਜ਼ੇ ਖੁੱਲੇ ਹੁੰਦੇ, ਕਦੇ ਵੀ ਨਹੀਂ। ਇੱਕ ਨੂੰ ਛੱਡੋ ਦੂਆ ਫੜ ਲਓ। ਤੇ ਜੇ ਇੱਕ ਤੇ ਡਿਪੈਂਡ ਹੈਗਾ ਫਿਰ ਔਖਾ। ਥੈਂਕ ਯੂ ਜੀ, ਥੈਂਕ ਯੂ। ਮੈਂ ਉਹਦੇ ਤੋਂ ਕੈਲੀਫੋਰਨੀਆ ਤੋਂ ਉਥੋਂ ਨਿਊਯਾਰਕ ਤੋਂ ਮੂਵ ਹੋਇਆ। ਮੈਂ 11 ਸਾਲ ਚਲਾਈ ਜੈਲੋ ਕੈਬ ਨਾ। ਮੈਨੂੰ ਯਾਰ ਮੁੜ ਕੇ ਉੱਥੇ ਮੈਂ ਉੱਥੇ ਆ ਕੇ ਦੇਖੀ ਨਾ। ਤੇ ਉਦੋਂ ਬਾਅਦ ਕਿੰਨੇ ਕੰਮ ਬੱਲੇ ਆ ਕਰੀ ਜਾਂਦੇ ਆ। ਤੇ ਉਹ ਬੰਦੇ ਉੱਥੇ ਫਸੇ ਆ। ਇੱਕ ਤਾਂ ਡਰਾਈਵਰ ਲਾਈਨ ਜਿਹੜੀ ਆ ਤੁਹਾਡੀ ਹੈਲਥ ਲਈ ਵਧੀਆ ਨਹੀਂ, ਲੰਬੇ ਸਮੇਂ ਲਈ ਬਿਮਾਰੀਆਂ ਘਰ ਹੀ ਆ। ਤੇ ਮੇਰਾ ਖਿਆਲ ਸਾਰੇ ਕਰਕੇ ਦੇਖਣੇ ਚਾਹੀਦੇ ਕੰਮ। ਖਰਚੇ ਲਿਮਟ ਚ ਕਰੋ, ਕੁਝ ਨਹੀਂ ਹੁੰਦਾ, ਚੱਲੀ ਜਾਣਾ ਲਿਮਟ ਚ ਹੀ ਰਹਿਣਾ ਚਾਹੀਦਾ। ਥੈਂਕ ਯੂ ਜਸਵੀਰ ਜੀ। ਲਾਸਟ ਕਾਲਰ ਬਲਦੇਵ ਕੌਰ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਕੰਮ ਹੁਣ ਕਰਦੇ ਨਹੀਂ, ਕੰਮ ਪਤਾ ਨਹੀਂ ਇਹਨਾਂ ਨੂੰ ਮਿਲਦੇ ਨਹੀਂ। ਸਾਡੇ 3 ਵਾਰੀ 5 ਦਿਨਾਂ ਚ ਦੂਜਾ ਭੰਨ ਸਿੱਟਿਆ ਸ਼ੀਸ਼ਾ, ਪਿੱਛੇ ਡੋਰ ਸਾਰੀ ਤੋੜ ਸਿੱਟੀ 2 ਵਾਰੀ। ਉਹ ਤਾਂ ਜਾਣ ਬੁੱਝ ਕੇ ਨਹੀਂ ਕਰਦੇ। ਇੱਕ ਦਿਨ ਤਾਂ ਭਰ ਕੇ ਲੈ ਗਏ ਬੈਗ। ਤਾਂ ਮੁੜ ਕੇ ਹੁਣ ਉਹ ਪਿਛਲੀ ਡੋਰ ਨੂੰ ਲੱਗੇ ਰਹਿੰਦੇ ਆ ਨਿਆਣੇ। ਫੇਰ ਅੱਧੀ ਰਾਤ ਨੂੰ ਵਿਚਾਰੇ ਜਾਂਦੇ ਆ। ਫੇਰ ਮੁੜ ਕੇ ਪੁਲਿਸ ਨੂੰ ਕਾਲ ਕਰਦੇ ਆ। ਹੁਣ ਫੇਰ ਪਰਸੋਂ ਸੋਮਵਾਰ ਫੇਰ ਤੋੜ ਸਿੱਟਿਆ ਸਾਰਾ ਹੀ ਸਭ। ਇੰਨਾ ਕਾਲ ਪਾਉਂਦੇ ਜਦ ਤੇ ਜਦ ਫੇਰ ਉਹ ਨੂੰ ਬੋਲ ਪੈਂਦਾ ਜਾਂ ਨਿਆਣੇ ਜਾਂਦੇ ਫਿਰ ਦੌੜ ਜਾਂਦੇ ਆ। 2 ਵਾਰੀ 3 ਜਾਣੇ ਆਏ, 1 ਵਾਰੀ 5 ਜਾਣੇ ਆਏ। ਠੀਕ ਹੈ। ਜਿਉਂ ਲੱਗਦੇ ਡੋਰ ਨੂੰ ਚੁੰਬੜਦੇ ਜਿਉਂ ਲੱਗਦੇ ਆ। ਹਾਂ ਇੰਨਾ ਕਾਲ ਪਾਉਂਦੇ ਕਰਕੇ ਕਿਹੜਾ ਖਾਣ ਦਿੰਦੇ ਕਿਸੇ ਨੂੰ। ਕਰੰਟ ਲਾ ਦੋ ਉਹਦੇ ਵਿੱਚ। ਕਰੰਟ ਲਾ ਨਹੀਂ ਸਕਦੇ, ਪੁੱਛਿਆ ਸੀ ਬਿਲਡਿੰਗ ਵਾਲੇ ਨੂੰ। ਜੀ ਜੀ। ਮੈਂ ਨਿਆਣਿਆਂ ਨੂੰ ਕਿਹਾ ਸੀ ਵੀ ਕਰੰਟ ਲਾ ਦੋ। ਉਹ ਕਹਿੰਦਾ ਬਿਲਡਿੰਗ ਵਾਲੇ ਕਹਿੰਦੇ ਵੀ ਲਾ ਨਹੀਂ ਸਕਦੇ, ਫਿਰ ਤੁਹਾਨੂੰ ਹੋਰ ਕੋਈ ਸਜ਼ਾ ਹੋ ਜਾਊ। ਠੀਕ ਹੈ। ਥੈਂਕ ਯੂ ਜੀ, ਥੈਂਕ ਯੂ ਜੀ। ਇਹ ਤਾਂ ਦੇਖੋ ਜਦੋਂ ਕੰਮ ਸੀਗੇ ਉਦੋਂ ਵੀ ਕੰਮ ਨਹੀਂ ਸੀ ਕਰਦੇ। ਇਹ ਤਾਂ ਵਿਸ਼ਾ ਹੀ ਹੋ ਰਿਹਾ। ਤਾਂ ਆਪਾਂ 2-4 ਵਾਰੀ ਕਰ ਲਈਦਾ ਸਾਲ ਦੇ ਵਿੱਚ। ਕਰ ਲਾਂਗੇ ਚਰਚਾ ਇਹਦੇ ਤੇ। ਤੇ ਪਰ ਜਿਨ੍ਹਾਂ ਦੇ ਕੰਮ ਖਿਸਕ ਗਏ ਆ, ਜਿਨ੍ਹਾਂ ਦੇ ਕੰਮ ਸਲੋ ਹੋ ਗਏ ਆ, ਉਹਨਾਂ ਲਈ ਸ਼ੋਅ ਅਸੀਂ ਕੀਤਾ ਹੈਗਾ। ਤੇ ਉਹਦੇ ਵਿੱਚ ਤੁਸੀਂ ਘਬਰਾਓ ਨਾ। ਘਬਰਾਉਣ ਸਦਾ ਹੀ ਏਦਾਂ ਨਹੀਂ ਰਹਿੰਦੇ। ਨਾ ਕਹਿੰਦੇ ਹੁੰਦੇ ਵੀ ਸਦਾ ਚੜ੍ਹਦੀ ਕਲਾ ਏਦਾਂ ਦੀ ਰਹਿੰਦੀ ਹੁੰਦੀ ਆ ਕਿ ਤੁਸੀਂ ਰੋਜ਼ ਹੀ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਡਿੱਗੀ ਜਾਣ। ਤੇ ਨਾ ਹੀ ਫਿਰ ਜਿਨ੍ਹਾਂ ਨੇ ਤਾਂ ਭਾਈ ਐਨੂੰ ਲੁਕੋ ਕੇ ਵਰਤੇ ਆ ਨਾ, ਤੇ ਹੁਣ ਜਿੰਨੇ ਚਾਹੀਦੇ ਉਹਨੇ ਵਰਤ ਲਓ, ਨਹੀਂ ਉਡਾਏ, ਉਹ ਤਾਂ ਸੁਖੀ ਰਹਿਣਗੇ। ਤੇ ਜਿਨ੍ਹਾਂ ਨੇ ਕਿਹਾ ਵੀ ਹੁਣ ਪਤਾ ਨਹੀਂ ਉਹ ਵੀ ਸ਼ਾਇਦ ਕਾਰਾਂ ਹੀ ਨਾ ਮੁੱਕ ਜਾਣ, ਪਤਾ ਨਹੀਂ ਫਿਰ ਜੇ ਹੁਣ ਆਹ ਕੰਮ ਨਾ ਅਸੀਂ ਕੀਤਾ ਤੇ ਉਹ ਕੰਮ ਰਹਿ ਜਾਊਗਾ। ਉਹਨਾਂ ਨੂੰ ਤਾਂ ਫਿਰ ਉਹਦੇ ਪੇ ਕਰਨਾ ਹੀ ਪੈਣਾ ਆ ਜੋ ਉਹਨਾਂ ਨੇ ਮਿਸਮੈਨੇਜਮੈਂਟ ਕੀਤੀ ਆ। ਸਾਰੀ ਮੈਨੇਜਮੈਂਟ ਹੁੰਦੀ ਆ ਕਿ ਤੁਸੀਂ ਮਿਸਮੈਨੇਜਮੈਂਟ ਕਰਦੇ ਆ ਜਾਂ ਆਪਣੇ ਆਪ ਨੂੰ ਸਵਾਰ ਕੇ ਰੱਖਦੇ ਆ। ਤੁਸੀਂ ਤੁਹਾਡੀ ਮੈਨੇਜਮੈਂਟ ਕਿੱਦਾਂ ਦੀ ਆ, ਭਾਵੇਂ ਮਨੀ ਤੇ ਹੋਵੇ, ਘਰ ਤੇ ਹੋਵੇ, ਪਰਿਵਾਰ ਤੇ ਹੋਵੇ, ਕਿਤੇ ਵੀ ਹੋਵੇ। ਹਾਂਜੀ ਬਿਲਕੁਲ। ਸੋ ਸਾਡਾ ਮੰਤਵ ਤੁਹਾਨੂੰ ਨਿਰਾਸ਼ਾਜਨਕ ਸਥਿਤੀ 'ਚ ਨਹੀਂ ਭੇਜਣਾ। ਸਾਡਾ ਮੰਤਵ ਤੁਹਾਨੂੰ ਢਹਿੰਦੀ ਕਲਾ ਦੇ ਵਿੱਚ ਕਰਨ ਦਾ ਵੀ ਨਹੀਂ ਹੈ। ਹਰਜੀਤ ਸਿੰਘ ਜੀ ਜੁੜੇ ਨੇ ਸਾਡੇ ਨਾਲ ਸੋਸ਼ਲ ਮੀਡੀਆ ਤੇ। ਉਹ ਕਹਿੰਦੇ ਸੀ ਟਰੱਕਿੰਗ ਦਾ ਬੇੜਾ ਗਰਕ ਤਾਂ 2-2 ਲੌਗ ਬੁੱਕਾਂ ਵਾਲੇ ਵੀ ਕਰ ਰਹੇ ਨੇ। ਇਹਦੇ ਤੇ ਕਿਸੇ ਦਿਨ ਜ਼ਰੂਰ ਚਰਚਾ ਕਰ ਲਾਂਗੇ। ਟਰੱਕਿੰਗ ਦੇ ਇਸ਼ੂਜ਼ ਬੜੇ ਨੇ, ਟਰੱਕਿੰਗ ਦੇ ਹਰ ਇਸ਼ੂਜ਼ ਤੇ ਚਰਚਾ ਜਿਹੜੀ ਹੈ ਪ੍ਰੋਗਰਾਮ ਕੀਤਾ ਜਾ ਸਕਦਾ। ਸੋ ਪਰ ਹਰ ਕੰਮ ਦੇ ਵਿੱਚ ਉਤਰਾਅ ਚੜ੍ਹਾਅ ਨੇ। ਅੱਜ ਦੇ ਪ੍ਰੋਗਰਾਮ ਨੂੰ ਕਰਨ ਦਾ ਮੰਤਵ ਸਿਰਫ ਇੰਨਾ ਹੀ ਸੀਗਾ ਕਿ ਜਿਹੜੇ ਮੰਦਵਾੜੇ ਬਾਰੇ ਆਪਾਂ ਲਗਾਤਾਰ ਤੁਹਾਨੂੰ ਅਲਰਟ ਵੀ ਕਰ ਰਹੇ ਹਾਂ, ਜਿਹਦੇ ਮੰਦਵਾੜੇ ਬਾਰੇ ਆਪਾਂ ਲਗਾਤਾਰ ਚਰਚਾ ਵੀ ਕਰ ਰਹੇ ਹਾਂ, ਬਕਾਇਦਾ ਕਈ ਰਿਪੋਰਟਸ ਦਾ ਮੈਂ ਹਵਾਲਾ ਵੀ ਦਿੱਤਾ ਸੀ ਜਿਨ੍ਹਾਂ ਦੇ ਵਿੱਚ ਅਸੀਂ ਲੰਘੇ ਦਿਨੀ ਚਰਚਾ ਕਰਕੇ ਹਟੇ ਹਾਂ। ਤਾਂ ਉਹਨਾਂ ਦੇ ਹੁਣ ਜਿਹੜੇ ਆਸਾਰ ਨੇ, ਉਹਨਾਂ ਦੇ ਜਿਹੜੇ ਸਿੱਟੇ ਨੇ, ਉਹ ਸਾਨੂੰ ਦਿਖਣੇ ਸ਼ੁਰੂ ਹੋ ਚੁੱਕੇ ਨੇ। ਕੰਮ ਕੋਈ ਛੋਟਾ ਨਹੀਂ, ਕੰਮ ਕੋਈ ਵੱਡਾ ਨਹੀਂ, ਕੰਮ ਕੋਈ ਛੋਟਾ ਨਹੀਂ, ਕੋਈ ਨਿੱਕਾ ਨਹੀਂ, ਕੁਛ ਵੀ ਨਹੀਂ। ਕੰਮ ਕੋਈ ਮਾੜਾ ਨਹੀਂ, ਕੋਈ ਚੰਗਾ ਨਹੀਂ, ਸਾਰੇ ਕੰਮ ਹੀ ਵਧੀਆ ਹੁੰਦੇ ਆ। ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਕਿਰਤ ਕਰਨ ਨੂੰ ਜਿਹੜੀ ਹੈ ਉਹ ਹਦਾਇਤ ਕੀਤੀ ਹੈ ਕਿ ਕਿਰਤ ਕਰੋ ਤੇ ਸਾਰਿਆਂ ਨੂੰ ਵੰਡ ਕੇ ਛਕੋ। ਸੋ ਆਪਾਂ ਕਿਰਤ ਕਰਨ ਵਾਲੇ ਕੌਮ ਆ, ਕਿਰਤ ਕਰਦੇ ਰਵਾਂਗੇ। ਜਿਹੜੀ ਵੇਲੜਾਂ ਦਾ ਲਾਸਟ ਦੇ ਵਿੱਚ ਮਾਤਾ ਜੀ ਜ਼ਿਕਰ ਕਰਕੇ ਗਏ ਆ, ਉਹਨਾਂ ਬਾਰੇ ਜ਼ਰੂਰ ਕਿਸੇ ਦਿਨ ਪ੍ਰੋਗਰਾਮ ਕਰਾਂਗੇ। ਬਿਲਕੁਲ, ਉਹ ਤਾਂ ਬਹੁਤ ਵੱਡਾ ਵਿਸ਼ਾ ਆ। ਵੈਸੇ ਕਰਦੇ ਵੀ ਰਹਿੰਦੇ ਆ, ਫਿਰ ਵੀ ਕਰ ਲਾਂਗੇ। ਹੁਣ ਤਾਂ ਜਿਹੜੀਆਂ ਲੌਗ ਬੁੱਕਾਂ ਨਾ, ਇਹਨਾਂ ਨੂੰ ਧੂਫ ਦੇ ਕੇ ਰੱਖ ਲਓ। ਹੁਣ ਤੇ 2 ਕੀ, ਹੁਣ ਤਾਂ 1 ਹੀ ਮਸੀਂ ਕੰਮ ਆਉਂਦੀ ਹੋਣੀ ਆ। ਤੇ ਚਲੋ ਹਰ ਇੱਕ ਦਾ ਹਿੱਸਾ ਇਹਦੇ ਵਿੱਚ ਇਹਨਾਂ ਚੀਜ਼ਾਂ 'ਚ ਹੁੰਦਾ। ਕੰਮ ਨੂੰ ਵਿਗਾੜਨ ਦੇ ਵਿੱਚ ਤੇ ਸਵਾਰਨ ਦੇ ਵਿੱਚ ਸਾਰਿਆਂ ਦਾ ਹੀ ਹਿੱਸਾ ਆ ਨਾ, ਜਿਹੜਾ ਥੋੜਾ ਬਹੁਤਾ ਹੁੰਦਾ ਹੀ ਆ। ਤੇ ਹੁਣ ਆਪਾਂ ਜਿੰਨਾ ਕੀਤਾ, ਕੋਸ਼ਿਸ਼ ਇਹੀ ਕੀਤੀ ਆ ਚੜ੍ਹਦੀ ਕਲਾ 'ਚ ਰਹੋ। ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ।
ਪਤਾ ਨਹੀਂ ਹੈ ਕਿ ਕਿੱਦਾਂ ਦਾ ਹੋਣਾ ਰੈਸੈਸ਼ਨ। ਆ ਚੁੱਕਾ ਹੈ, ਵੈਸੇ ਗਵਰਨਮੈਂਟ ਕਹੇ ਜਾਂ ਨਾ ਕਹੇ, ਆ ਚੁੱਕਾ ਆ। ਲੰਬਾ ਹੋਣਾ, ਛੋਟਾ ਹੋਣਾ, ਇਹ ਹੁਣ ਸਾਡੇ ਵੱਸ ਨਹੀਂ ਹੈਗਾ। ਇਹ ਗਵਰਨਮੈਂਟ ਤੇ ਹੁੰਦਾ ਕਿਵੇਂ ਉਹਨਾਂ ਨੇ ਸੰਭਾਲਣਾ ਹੈ। ਬਿਲਕੁਲ ਹਾਂ, ਲੰਬੇ ਵੀ ਦੇਖੇ ਆ, ਛੋਟੇ ਵੀ ਦੇਖੇ ਆ, ਬੜੇ ਸ਼ਾਰਟ ਵੀ ਦੇਖੇ ਹੈਗੇ ਆ, ਨਿਕਲ ਵੀ ਜਾਂਦੇ ਆ। ਤੇ ਹੁਣ ਪ੍ਰਵੀਨ ਜੀ ਚਲਿਏ। ਬਿਲਕੁਲ ਜੀ, ਲਈਏ ਜੀ ਇਜਾਜ਼ਤ ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਬਲਵਿੰਦਰ ਕੌਰ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA।